ਜੀ ਆਇਆਂ ਨੂੰ ਗਰੇਵਾਲ ਸਾਹਿਬ, ਬੜੇ ਚਿਰਾਂ ਬਾਅਦ ਦਰਸ਼ਨ ਤੁਹਾਡੇ ਹੋਏ। ਕਿੱਧਰ ਜਾ ਵੜੇ ਸੀ ਤੁਸੀਂ? ਮੈਂ ਜੀ ਇਥੋਪੀਆ ਚਲੇ ਗਿਆ ਸੀ, ਮੈਨੂੰ ਉੱਥੇ ਸੇਵਾਵਾਂ ਵਾਸਤੇ ਬੁਲਾ ਲਿਆ ਸੀਗਾ। ਕਿਸ ਤਰ੍ਹਾਂ ਦੀਆਂ ਸੇਵਾਵਾਂ ਤੁਸੀਂ ਉੱਥੇ? ਉੱਥੇ ਇੱਕ ਕੰਪਨੀ ਆਪਣੀ ਇੰਡੀਅਨ ਦੀ ਬਣੀ ਹੋਈ ਆ, ਉਹ ਚਾਹੁੰਦੇ ਸੀ ਕਿ ਵੀ ਤੁਸੀਂ ਆਪਣਾ, ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਕਾਫੀ ਐਕਸਪੀਰੀਅੰਸ ਹੈਗਾ ਫਾਰਮਿੰਗ ਦੇ ਵਿੱਚ, ਉਹ ਕਹਿੰਦੇ ਤੁਸੀਂ ਸਾਨੂੰ ਵੀ ਕੋਈ ਸੇਧ ਦਿਓ ਉੱਥੇ। ਤੇ ਉਹਨਾਂ ਨੂੰ ਮੈਂ ਕਾਫੀ ਜਾਂਦੀ ਅੱਛਾ ਉਹ ਕਾਮਯਾਬ ਰਿਹਾ। 400-500 ਏਕੜ ਉੱਥੇ ਉਹਨਾਂ ਦੀ ਮੱਕੀ ਬੀਜੀ ਉਹਨਾਂ ਨੇ, ਕੁਛ ਆਪਣੀ ਜਿਹੜੀ ਸਮਰ ਮੂੰਗ ਆਪਾਂ ਕਹਿੰਦੇ ਆ ਮੱਕੀ। ਮੈਂ ਤਾਂ ਹੀ ਸੋਚਦਾ ਸੀ, ਮੈਂ ਕਿਹਾ ਬਹੁਤ ਦੇਰ ਹੋ ਗਈ ਗਰੇਵਾਲ ਸਾਹਿਬ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਅਕਸਰ ਆਉਂਦੇ ਆ, ਸਾਡੇ ਕੋਲ ਆਉਂਦੇ ਹੁੰਦੇ ਆ, ਤੇ ਤੁਸੀਂ ਅੱਜ ਆਏ ਤੇ ਬੜੀ ਖੁਸ਼ੀ ਹੋਈ ਹੈ। ਤੇ ਮੈਂ ਆਪਾਂ ਇਸੇ ਬਾਰੇ ਵਿਚਾਰ ਵਟਾਂਦਰਾ ਆਪਾਂ ਕਰ ਲੈਂਦੇ ਹਾਂ। ਕਰੋ ਕਰੋ ਕਰੋ। ਤੇ ਤੁਸੀਂ ਸਮਝਦੇ ਹੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੀ ਖੇਤੀ ਤਕਨੀਕਾਂ ਦਾ ਵਿਕਾਸ ਕੀਤਾ ਜਾਂਦਾ ਹੈ, ਉਹਨਾਂ ਨੂੰ ਵੱਖ-ਵੱਖ ਢੰਗਾਂ ਤਰੀਕਿਆਂ ਦੇ ਨਾਲ ਕਿਸਾਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਔਰ ਜਿਨ੍ਹਾਂ ਦੇ ਵਿੱਚ ਕਿਸਾਨ ਮੇਲੇ ਵੀ ਹੈ, ਖੇਤੀ ਸਾਹਿਤ ਵੀ ਹੈ, ਕੈਂਪ ਵੀ ਹੈ, ਟ੍ਰੇਨਿੰਗ ਪ੍ਰੋਗਰਾਮ ਵੀ ਹੈਗੇ ਹੈ, ਔਰ ਕਿਸਾਨਾਂ ਨਾਲ ਸਿੱਧੇ ਤੌਰ 'ਤੇ ਸੰਪਰਕ ਵੀ ਕੀਤਾ ਜਾਂਦਾ ਹੈ। ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਕਿਸਾਨ ਸਾਡੀ ਤਕਨੀਕਾਂ ਨੂੰ, ਸਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਦੇ ਆ ਔਰ ਆਪਣੇ ਖੇਤਾਂ 'ਤੇ ਉਸ ਨੂੰ ਅਮਲੀ ਜਾਮਾ ਪਹੁੰਚਾਉਣ ਦੀ ਹਰ ਕੋਸ਼ਿਸ਼ ਕਰਦੇ ਆ, ਜਿਹਦੇ ਕਰਕੇ ਪੰਜਾਬ ਖੇਤੀ ਦਾ ਜਿਹੜਾ ਮੋਹਰੀ ਬਣਿਆ ਆ ਔਰ ਇਸ ਪਾਸੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਜਿਹੜੇ ਉਹ ਮਿਲਦੇ ਆ। ਤੁਸੀਂ ਠੀਕ ਸਮਝਦੇ ਹੋ ਕਿ ਆਪਣੀ ਜਿਹੜੀਆਂ ਤਕਨੀਕਾਂ ਦਾ ਵਿਕਾਸ ਔਰ ਜਿਹੜਾ ਦਾ ਪਸਾਰ ਹੈ ਉਹ ਕਿਸਾਨਾਂ ਦੀਆਂ ਲੋੜਾਂ ਦੇ ਮੁਤਾਬਕ ਕੀਤਾ ਜਾਂਦਾ ਹੈ? ਇਹ ਤਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਵੀ ਲੋੜਾਂ ਦੇ ਮੁਤਾਬਕ ਯੂਨੀਵਰਸਿਟੀ ਤਾਂ ਹਮੇਸ਼ਾ ਹੀ ਚਾਹੁੰਦੀ ਹੈ ਕਿ ਕਿਸਾਨਾਂ ਦੇ ਹਿੱਤ ਵਿੱਚ ਹੀ ਬਣੀਆਂ, ਕਿਸਾਨਾਂ ਦੀ ਹੀ ਇਹਨਾਂ ਨੇ ਸੋਚਣੀ ਆ। ਔਰ ਲੇਕਿਨ ਥੋੜ੍ਹਾ ਜਿਹਾ ਮੈਂ ਤੁਹਾਡੇ ਇੱਥੇ ਨਾ ਕਿ ਜਿਹੜੀ ਯੂਨੀਵਰਸਿਟੀ ਦੀਆਂ ਤੁਸੀਂ ਹੁਣੇ ਗੱਲ ਕੀਤੀ ਆ ਵੀ ਕਿਸਾਨ ਸਿਫਾਰਸ਼ਾਂ ਜਿਹੜੀਆਂ ਨੇ ਉਹ ਸੁਣਦਾ ਵਾ, ਥੋੜ੍ਹਾ ਇੱਥੇ ਆ ਕਿ ਕਿਸਾਨ ਫੇਲ ਹੋ ਜਾਂਦਾ। ਉਹ ਤੁਹਾਡੇ ਸੁਣਨ ਦੀ ਬਜਾਏ ਜਿਹੜੇ ਪ੍ਰੋਗਰੈਸਿਵ ਫਾਰਮਰ ਜਾਂ ਅਗਾਂਹ ਵਧੂ ਕਿਸਾਨ ਤਾਂ ਤੁਹਾਡੇ ਨਾਲ ਜੁੜੇ ਹੋਏ ਨੇ, ਅਗਾਂਹ ਉਹਦੀ ਬੀਬੀਆਂ ਬਹੁਤ ਜੁੜੀਆਂ ਹੋਈਆਂ ਨੇ। ਔਰ ਇਹ ਹੁਣ ਇੱਕ ਥੋੜ੍ਹੀ ਜਿਹੀ ਗਿਣਤੀ ਹੋਈ ਆ ਜਿਹੜੀ ਕਿ ਜਿਵੇਂ ਕਹਿੰਦੇ ਨਾ ਵੀ ਇੱਕੋ ਹੀ ਭੇਡ ਬਾੜੇ ਨੂੰ ਖਰਾਬ ਕਰਦੀ ਆ, ਉਹ ਕੁਛ ਜਿਹੜੀ ਥੋੜ੍ਹੀ ਜਿਹੀ ਗਿਣਤੀ ਜਿਹੜੇ ਤੁਹਾਡੇ ਨਾਲ ਨਹੀਂ ਜੁੜਨਾ ਚਾਹੁੰਦੇ, ਜਿਹੜੇ ਦਵਾਈਆਂ ਵੇਚਣ ਵਾਲੇ ਬਾਹਰ ਬੈਠੇ ਨੇ, ਜ਼ਹਿਰਾਂ ਵੇਚਣ ਵਾਲੇ ਨੇ, ਜਾਂ ਜਿਹੜੇ ਆੜ੍ਹਤੀਆਂ ਤੋਂ ਕਰਜ਼ੇ ਕੁਰਜ਼ੇ ਲੈ ਕੇ ਉਹਨਾਂ ਦੇ ਨਾਲ ਉਹਨੇ ਜ਼ਿਆਦਾ ਸੁਣਦੇ ਨੇ ਉਹ ਲੋਕ। ਔਰ ਕੁਛ ਇੱਕ ਦੇਖੋ ਦੇਖੀ ਵੀ ਕਰਦੇ ਆ ਕੰਮ। ਸੋ ਇਹ ਥੋੜ੍ਹੇ ਜਿਹੇ ਕਿਸਾਨ ਹੈਗੇ, ਪਰਸੈਂਟ ਜ਼ਿਆਦਾ ਨਹੀਂ ਹੈਗੇ। ਅਤੇ ਜਿਹੜਾ ਯੂਨੀਵਰਸਿਟੀ ਦਾ ਜਿਹੜਾ ਹੈ ਬਹੁਤ ਢੰਗਾਂ ਦੇ ਨਾਲ ਕਿਸਾਨ ਨੂੰ ਜਾਗਰੂਕ ਕਰ ਰਹੀ ਆ। ਜਿਸ ਤਰ੍ਹਾਂ ਹੁਣ ਤੁਸੀਂ ਦੇਖੋ ਆਪਾਂ ਨੇ ਰਸਾਲਿਆਂ ਦੀ ਗੱਲ ਕੀਤੀ ਹੈ, ਚੰਗੀ ਖੇਤੀ ਹੈ, ਪ੍ਰੋਗਰੈਸਿਵ ਫਾਰਮਿੰਗ ਆਉਂਦੀ ਆ, ਹੋਰ ਵੀ ਜਿਹੜੇ ਮੈਗਜ਼ੀਨ ਸਾਡੇ ਨਿਕਲਦੇ ਆ ਪ੍ਰਾਈਵੇਟ, ਜਿਵੇਂ ਐਡਵਾਈਜ਼ਰ ਮੈਗਜ਼ੀਨ ਹੈ, ਜਾਂ ਮਾਡਰਨ ਖੇਤੀ ਹੈ, ਜਾਂ ਪੂਸਾ ਇੰਸਟੀਚਿਊਟ ਦਿੱਲੀ ਆ ਉੱਥੋਂ ਆਉਂਦੇ ਆ। ਸੋ ਸਾਡੇ ਖੇਤੀ ਦੁਨੀਆ ਹੈ, ਕਿਤਾਬਾਂ ਨੇ ਆਪਣੇ ਪੈਕੇਜ ਪ੍ਰੈਕਟਿਸ ਦੀਆਂ ਜਿਹੜੀਆਂ ਆਪਾਂ ਨੂੰ ਦਿੰਦੇ ਆ ਵੀ ਤੁਸੀਂ ਇੰਨਾ ਫਸਲ 'ਤੇ ਇੰਨੀ ਰਿਓ ਪਾਉਣਾ, ਆਹ ਸਪਰੇਅ ਕਰੋ, ਆਹ ਕਰੋ, ਆਹ ਕਰੋ। ਸੋ ਕਿਸਾਨ ਜਿਹੜੇ ਤਕਰੀਬਨ ਬਹੁਤ ਗਿਣਤੀ ਵਿੱਚ, ਜਿਵੇਂ ਆਪਾਂ ਗੱਲ ਕਰਦੇ ਤੁਸੀਂ ਪਹਿਲਾਂ ਕਿ ਵੀ ਇਹ ਕਿਸਾਨਾਂ ਨੇ ਐਤਕੀ ਹਰ 4-5 ਸਾਲ ਤੋਂ ਜਿਹੜਾ ਥੋੜ੍ਹਾ ਜਿਹਾ 22-24 ਲੱਖ ਦਾ ਹੀ ਸੀਗਾ ਲਿਟਰੇਚਰ ਵਿਕਦਾ ਆਪਣਾ, ਕਿੰਨਾ ਸੀ? ਹਾਂਜੀ ਹਾਂਜੀ। ਉਹ ਹੁਣ ਅੱਜ ਐਤਕੀ ਇਸ ਸਾਲ ਕਰੋੜ ਤੋਂ ਵੀ ਉੱਤੇ ਦਾ ਵਿਕ ਗਿਆ। ਇਹ ਸਾਫ਼ ਨਜ਼ਰ ਆ ਰਿਹਾ ਕਿ ਕਿਸਾਨ ਜਿਹੜਾ ਉਹ ਯੂਨੀਵਰਸਿਟੀ ਨਾਲ ਬਹੁਤ ਗਿਣਤੀ ਕਿਸਾਨਾਂ ਜੁੜ ਚੁੱਕੀ ਆ, ਔਰ ਉਹਦੇ ਕਰਕੇ ਜਿਹੜੀ ਆ ਖੇਤੀ ਦੇ ਵਿੱਚ ਬਦਲਾਅ ਵੀ ਆ ਰਿਹਾ ਹੈਗਾ, ਔਰ ਕਿਸਾਨ ਪੂਰਾ ਆ ਜਾਂਦੀ ਇੱਕ ਦੇ। ਬਿਲਕੁਲ ਤੁਸੀਂ ਗਰੇਵਾਲ ਸਾਹਿਬ ਕੀ ਕਹਿੰਦੇ ਹੋ, ਖੇਤੀ ਸਾਹਿਤ ਇੱਕ ਐਸੀ ਪ੍ਰਣਾਲੀ ਹੈ ਜਿਸ ਰਾਹੀਂ ਜਿਹੜੇ ਮਾਹਰ ਹੈ ਉਹ ਪ੍ਰਿੰਟ ਮਾਧਿਅਮ ਦੇ ਨਾਲ ਕਿਸਾਨਾਂ ਤੱਕ ਪਹੁੰਚ ਕਰਦੇ ਆ। ਜੇ ਤੁਸੀਂ ਚੰਗੀ ਖੇਤੀ ਰਸਾਲੇ ਦੀ ਗੱਲ ਕਰੋ, ਇੱਕ ਜਿਹੜਾ ਅੰਕ ਹੈ ਉਸ ਦੇ ਵਿੱਚ 15-16 ਜਿਹੜੇ ਵਿਗਿਆਨੀ ਆ ਉਹਨਾਂ ਦੇ ਵਿਚਾਰ ਜਿਹੜੇ ਆ ਉਹ ਅਸੀਂ ਕਿਸਾਨਾਂ ਤੱਕ ਪਹੁੰਚਾ ਦਿੰਦੇ ਹਰ ਮਹੀਨੇ। ਉਸ ਤੋਂ ਬਾਅਦ ਸਿਖਲਾਈਨਾਮਾ, ਕਿਹੜੇ ਪਿੰਡ ਕਦੋਂ ਕਿਹੜੇ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਕਿਹੜਾ ਸਿਖਲਾਈ ਕੋਰਸ ਲਾਉਣਾ, ਉਹ ਸਾਰੀ ਜਾਣਕਾਰੀ ਹੈ। ਉਸ ਦੇ ਵਿੱਚ ਸੁਆਣੀਆਂ ਨੇ ਕੀ ਕਰਨਾ, ਇਸ ਮਹੀਨੇ ਦੇ ਕੰਮ ਜਿਹੜੇ ਕਿਹੜੇ ਕੀਤੇ ਜਾ ਸਕਦੇ ਕਿਸਾਨੀ ਨਾਲ ਸੰਬੰਧਿਤ, ਸਾਰੀ ਜਾਣਕਾਰੀ ਉਸ ਦੇ ਵਿੱਚ ਦਿੱਤੀ ਜਾਂਦੀ ਹੈ। ਇਹ ਠੀਕ ਹੈ, ਤੁਸੀਂ ਦੱਸਿਆ ਕਿ ਕੁਛ ਕਿਸਾਨ ਭਰਾ ਜਿਹੜੇ ਸਿੱਧੇ ਤੌਰ 'ਤੇ ਯੂਨੀਵਰਸਿਟੀ ਨਾਲ ਜੁੜੇ ਆ, ਕੁਛ ਹੋਰ ਵੀ ਖੇਤੀ ਸਾਹਿਤ ਦੇ ਨਾਲ ਜੁੜੇ ਆ, ਔਰ ਕੁਛ ਅਜੇ ਵੀ ਐਸੇ ਕਿਸਾਨ ਹੈਗੇ ਆ ਜਿਹੜੇ ਇੰਨੇ ਜਾਗਰੂਕ ਨਹੀਂ ਹੋਏ, ਉਹ ਆੜ੍ਹਤੀਆਂ ਮਗਰ ਲੱਗੇ ਹੋਏ ਆ। ਉਹ ਗਿਆਨ ਜਿਹੜਾ ਸਹੀ ਉਹਨਾਂ ਨੂੰ ਕਈ ਵਾਰੀ ਨਹੀਂ ਮਿਲਦਾ, ਜ਼ਹਿਰਾਂ ਵੇਚਣ ਵਾਲੇ ਦੇ ਮਗਰ ਲੱਗਦੇ ਆ, ਰਸਾਇਣ ਆ ਜਾਂ ਜ਼ਹਿਰ ਆ, ਉਹ ਜਿਹੜਾ ਡੱਬੇ ਦੇ ਵਿੱਚ ਪਿਆ, ਜਿਹੜਾ ਉਹਦੀ ਦੁਕਾਨ ਤੇ ਪਿਆ, ਜੱਟ ਆਇਆ ਉਹਨੇ ਕਿਹਾ ਵੀ ਮੇਰੇ ਆਹ ਕੀੜਾ ਲੱਗ ਗਿਆ, ਮੇਰੇ ਆਹ ਬਿਮਾਰੀ ਲੱਗ ਗਈ, ਔਰ ਆੜ੍ਹਤੀਆ ਕਿਉਂਕਿ ਬਹੁਤਾ ਗਿਆਨ ਨਹੀਂ ਰੱਖਦਾ, ਉਸਨੇ ਆਪਣੇ ਪੈਸੇ ਵਟਨੇ ਹੁੰਦੇ ਆ, ਉਸ ਨੂੰ ਉਹ ਡੱਬਾ ਫੜਾ ਦਿੰਦਾ, ਉਹ ਜਾ ਕੇ ਸਪਰੇਅ ਕਰ ਦਿੰਦਾ, ਕਈ ਵਾਰੀ ਨੁਕਸਾਨ ਵੀ ਹੋ ਜਾਂਦਾ। ਮੈਂ ਕਿਹਾ ਜੀ ਮੇਰੇ ਦੱਸ ਤੇ ਮੇਰੇ ਬਰਾਬਰ ਨਾਲ ਖੱਤਾ ਜੀ, ਤੁਹਾਨੂੰ ਦੱਸਦਾ ਆਪਾਂ ਜੇ ਹੁਣ ਇੱਥੇ ਬੈਠੇ ਆ, ਉਹ ਅਜੇ ਤੇਲਾ ਕੋਈ ਨਹੀਂ ਪਿਆ ਵੀਡ ਦੇ ਵਿੱਚ, ਕੋਈ ਤੇਲਾ ਨਹੀਂ, ਕਿਤੇ ਤੇਲਾ ਮੁਕਤਸਰ ਦੇ ਵਿੱਚ ਕਿਤੇ ਤੇਲਾ ਪੇਪਰ ਚਾਹ ਪਿਆ ਸੀਗਾ। ਉਹ ਬੰਦੇ ਨੇ ਸਾਡੇ ਨਾਲ ਗਵਾਂਢ ਆ, ਉਹ ਬੰਦੇ ਨੇ ਕਿਤੇ ਪੜ੍ਹ ਲਿਆ, ਉਹਨੇ ਲਿਆ ਕੇ ਜੀ 1500 ਕਿ 2000 ਰੁਪਏ ਦੀ ਉਹਨੇ ਸਪਰੇਅ ਕਰਾਤੀ ਤੇਲੇ ਤੋਂ। ਹਾਲਾਂਕਿ ਕਿਸੇ ਨੇ ਇਸ ਏਰੀਏ ਦੇ ਵਿੱਚ ਸਪਰੇਅ ਕਰਾਈ ਨਹੀਂ, ਨਾ ਪੰਜਾਬ ਦੇ ਵਿੱਚ ਮੈਂ ਕਿਹਾ ਪਿਆ ਹੀ ਹੈ, ਮੁਕਤਸਰ ਏਰੀਏ ਸ਼ਾਇਦ ਪਿਆ ਹੋਊਗਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਆ ਕੇ ਨਾ ਜਿਵੇਂ ਕਿਸਾਨ ਦੇਖੋ ਦੇਖੀ ਦੇ ਵਿੱਚ ਆ ਕੇ ਖਰਚੇ ਕਰ ਜਾਂਦੇ ਆ।
ਸੋ ਜੇ ਲਿਟਰੇਚਰ ਜਿਵੇਂ ਤੁਸੀਂ ਛਾਪ ਦਿਓ ਸਾਰਾ ਕੁਝ, ਕਿਸਾਨ ਜੇ ਸੁਣਦਾ ਇਸ ਚੀਜ਼ ਨੂੰ ਤੇ ਜਾਂ ਇਤਵਾਰ ਕਰਦਾ ਹੈਗਾ, ਉਹ ਬਹੁਤ ਜ਼ਿਆਦਾ ਦੇਖੋ ਜਿਹੜਾ ਅੱਜ ਕੱਲ ਦੀ ਕਿਸਾਨੀ ਹੈ ਨਾ, ਪਹਿਲਾਂ ਅੱਗੇ ਕਹਿੰਦੇ ਸੀ ਖੇਤੀ ਖਸਮਾ ਸੇਤੀ, ਅੱਜ ਕੱਲ ਆਪਾਂ ਕਹਿੰਦੇ ਖੇਤੀ ਗਿਆਨ ਸੇਤੀ। ਗਿਆਨ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ, ਔਰ ਸਹੀ ਗਿਆਨ ਦੇ ਨਾਲ ਜੋੜਨਾ ਜ਼ਰੂਰੀ ਹੈ। ਔਰ ਮੈਂ ਤੁਹਾਨੂੰ ਇਹ ਦੱਸ ਕੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਯੂਨੀਵਰਸਿਟੀ ਜਿਹੜੀਆਂ ਗੱਲਾਂ ਕਿਸਾਨ ਸਾਨੂੰ ਦੱਸਦੇ ਆ, ਜਿਹੜੀਆਂ ਤਰੁੱਟੀਆਂ ਸਾਡੇ ਵਿੱਚ ਵੀ ਹੈਗੀਆਂ ਜਾਂ ਫੀਡਬੈਕ ਸਾਨੂੰ ਜਿਹੜਾ ਮਿਲਦਾ ਹੈ, ਉਹ ਅਸੀਂ ਉਸ 'ਚ ਸੁਧਾਰ ਲਿਆਉਂਦੇ ਹਾਂ। ਔਰ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਹੁਣ ਹਰ ਪਿੰਡ ਦੇ ਵਿੱਚ, ਪੰਜਾਬ 'ਚ 12,600 ਕੁਛ ਪਿੰਡ ਹੈਗੇ ਆ, ਹਰ ਪਿੰਡ ਦੇ ਵਿੱਚ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਦੂਤ ਹੈ ਉਹ ਲਾਉਣ ਦੀ ਵਿਚਾਰ ਹੈ। ਉਹ ਦੂਤਾਂ ਦੇ ਕੋਲ ਕੀ ਹੋਏਗਾ ਕਿ ਈਮੇਲ ਦਾ ਕਨੈਕਸ਼ਨ ਹੋਏਗਾ, ਇੰਟਰਨੈਟ ਰਾਹੀਂ ਉਹ ਕਿਸਾਨਾਂ ਦੀ ਜਿਹੜੀ ਕੋਈ ਫੀਡਬੈਕ ਹੈ ਸਾਡੇ ਤਾਈਂ ਪਹੁੰਚਾਉਣਗੇ, ਔਰ ਸਾਡੀ ਜਿਹੜੀ ਗੱਲ ਆ ਉਹ ਕਿਸਾਨਾਂ ਤੱਕ ਪਹੁੰਚਾਉਣਗੇ। ਇਸ ਦੇ ਵਿੱਚ ਸਾਡੇ ਯੂਨੀਵਰਸਿਟੀ ਦੇ ਜਿਹੜੇ ਰਿਟਾਇਰਡ ਪ੍ਰੋਫੈਸਰ ਪਿੰਡਾਂ 'ਚ ਰਹਿੰਦੇ ਆ, ਉਹ ਵੀ ਯੋਗਦਾਨ ਪਾਉਣਗੇ। 1200 ਦੇ ਕਰੀਬ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਉਹਨਾਂ ਨੂੰ ਲਾਭ ਵੀ ਦਿੱਤਾ, ਔਰ ਬੜਾ ਅੱਛਾ ਇਹ ਕੰਮ ਚੱਲ ਰਿਹਾ। ਇਸ ਦੇ ਨਾਲ ਉਹ ਇੱਕ ਪੁਲ ਦਾ ਕੰਮ ਕਰਨਗੇ ਖੇਤੀਬਾੜੀ ਯੂਨੀਵਰਸਿਟੀ 'ਚ ਔਰ ਕਿਸਾਨਾਂ ਦੇ ਵਿਚਕਾਰ। ਜਿੱਥੇ ਕਿਤੇ ਤਰੁੱਟੀ ਹੈ, ਜਿੱਥੇ ਉਹ ਆੜ੍ਹਤੀਆਂ ਦੀ ਗੱਲ ਮਗਰ ਲੱਗਦੇ ਆ, ਜਿੱਥੇ ਗਿਆਨ ਨਹੀਂ ਪਹੁੰਚਦਾ, ਅਸੀਂ ਕੋਸ਼ਿਸ਼ ਕਰਾਂਗੇ ਕਿ ਸਹੀ ਗਿਆਨ ਸਹੀ ਢੰਗ ਨਾਲ ਉਹਨਾਂ ਤੱਕ ਪਹੁੰਚਾਇਆ ਜਾਵੇ। ਇਹ ਤੁਸੀਂ ਮੇਰਾ ਖਿਆਲ ਹੈ ਡਾਕਟਰ ਸਾਹਿਬ, ਇਹ ਜਿਹੜਾ ਉਪਰਾਲਾ ਨਾ, ਇਹ ਤਾਂ ਉਪਰਾਲਾ ਬਹੁਤ ਹੀ ਵਧੀਆ, ਕਿਉਂਕਿ ਪਿੰਡ ਦਾ ਬੰਦਾ, ਹਾਂ ਇੱਕ ਜ਼ਰੂਰ ਮੈਂ ਤੁਹਾਨੂੰ ਇਹਦੇ 'ਚ ਆਪਣੀ ਰਾਏ ਦੇਵਾਂ ਕਿ ਉਹ ਜਿਹੜਾ ਦੂਤ ਨੇ, ਆਪਾਂ ਦੂਤਾਂ ਦੇ ਨਾਲ ਵੀ ਆਪਾਂ ਇੱਕ ਕੰਟੈਕਟ ਰੱਖਣਾ ਵੀ ਉਹ ਭਾਈ ਕੀ ਕਰ ਰਿਹਾ ਹੈਗਾ, ਜਾਂ ਉਹਨੇ ਮਹੀਨੇ ਦੇ ਵਿੱਚ ਕਿੰਨੀਆਂ ਸਿਫਾਰਸ਼ਾਂ ਦੱਸੀਆਂ, ਕਿਤੇ ਕੋਈ ਉਹਨੇ ਗਲਤ ਸਿਫਾਰਿਸ਼ ਤਾਂ ਨਹੀਂ ਦੱਸਤੀ। ਸੋ ਇਹ ਚੀਜ਼ਾਂ ਦੇ ਦੂਤ ਦੇ ਨਾਲ ਵੀ ਆਪਾਂ ਨੇ ਯੂਨੀਵਰਸਿਟੀ ਨੇ ਮੇਲ ਜੋਲ ਰੱਖਣਾ ਹੈਗਾ, ਜਿਹੜੇ ਵਲੰਟਰੀ ਤੌਰ ਤੇ ਕੰਮ ਕਰਨਗੇ। ਹਾਂਜੀ, ਔਰ ਬਹੁਤ ਅੱਛੀ ਗੱਲ ਹੈ ਕਿ ਸਹੀ ਜਾਣਕਾਰੀ ਜਿਹੜੀ ਕਿਸਾਨਾਂ, ਹਾਂ ਸਹੀ ਜਾਣਕਾਰੀ ਉਹਨਾਂ ਕੋਲ ਜਾਵੇ। ਸੋ ਹੁਣ ਤੁਸੀਂ ਦੂਰ ਕਿਹਾ ਨਾ, ਮੈਂ ਤਾਂ ਨੇਵੀ ਛੱਡ ਕੇ ਆਇਆ ਸੀਗਾ, ਮੇਰਾ ਵੀ 50ਵਾਂ ਸਾਲ ਜਾਂਦਾ ਯੂਨੀਵਰਸਿਟੀ 'ਚ, ਤੁਹਾਨੂੰ ਖੁਸ਼ ਹੈ, ਮੇਰਾ ਵੀ ਗੋਲਡਨ ਜੁਬਲੀ। ਇੱਕ ਪਹਿਲਾ ਮੇਰਾ ਕਿਸਾਨ ਹੈ ਜਿਹੜਾ 50 ਸਾਲ ਦਾ ਯੂਨੀਵਰਸਿਟੀ ਨਾਲ ਜੁੜਿਆ ਹੈ। 63 'ਚ ਮੈਂ ਨੇਵੀ ਛੱਡੀ, 63 ਦੇ ਵਿੱਚ ਮੈਂ ਯੂਨੀਵਰਸਿਟੀ ਜੁਆਇਨ ਕਰ ਗਿਆ ਇੱਕ ਕਿਸਮ ਦਾ। ਹੁਣ ਮੈਨੂੰ ਮੁਫਤ ਡਾਕਟਰੀ ਦੀ ਡਿਗਰੀ ਮਿਲੀ ਹੋਈ ਆ। ਡਾਕਟਰ ਸਾਹਿਬ, ਡਾਕਟਰ ਗਰੇਵਾਲ ਉਹਦੇ, ਮੈਨੂੰ ਕੀ ਮਾੜਾ ਦੱਸੋ। ਸੋ ਮੈਂ ਕਿਸਾਨਾਂ ਨੂੰ ਇਹੀ ਕਹਿਣਾ ਵੀ ਤੁਸੀਂ ਭਾਈ ਜੁੜੋ, ਤੁਸੀਂ ਵੀ ਡਾਕਟਰ ਬਣੋ। ਜਿਹੜਾ ਡਾਕਟਰ, ਮੈਂ ਉਸ ਨੂੰ ਡਾਕਟਰ ਸਮਝਦਾ ਜਿਸ ਕੋਲ ਗਿਆਨ ਹੈ। ਹਾਂ ਬਿਲਕੁਲ, ਪੁਰਾਣੇ ਜ਼ਮਾਨੇ 'ਚ ਆਪਾਂ ਕਹਿੰਦੇ ਸੀ ਗਿਆਨੀ ਜੀ ਕੀ ਹਾਲ ਚਾਲ ਹੈ। ਗਿਆਨੀ ਦਾ ਮਤਲਬ ਉਹ ਸੀ ਜਿਹੜੇ ਕੋਲ ਉਸ ਵਿਸ਼ੇ ਦਾ ਗਿਆਨ ਹੈ। ਪੰਡਤ ਉਹ ਆ ਜਿਸ ਦੇ ਕੋਲ ਉਸ ਵਿਸ਼ੇ ਦਾ ਗਿਆਨ ਹੈ। ਤੇ ਕ੍ਰਿਸ਼ੀ ਪੰਡਤ ਕਿਹਾ ਜਾਂਦਾ ਜਿਹੜੇ ਕ੍ਰਿਸ਼ੀ ਨੂੰ ਸਮਝਦੇ ਆ, ਖੇਤੀਬਾੜੀ ਨੂੰ ਸਮਝਦੇ ਆ, ਗਿਆਨ ਰੱਖਦੇ ਆ, ਵਿਗਿਆਨਕ ਜਾਣਕਾਰੀ ਰੱਖਦੇ ਆ, ਉਹ ਪੰਡਤ ਕਹਿ ਦਿਓ ਤਾਂ ਕੋਈ ਹਰਜ ਨਹੀਂ ਹੈ। ਸੋ ਮੈਂ ਤਾਂ ਜੀ ਤੁਹਾਡੀ ਗੱਲ ਵਿਚਾਲਿਆ, ਮੈਂ ਤੁਹਾਡੀ ਗੱਲ ਟੋਕ ਰਿਹਾ। ਮੈਂ ਹੁਣ ਨੇਵੀ ਛੱਡ ਗਿਆ ਤਾਂ ਮੈਂ ਯੂਨੀਵਰਸਿਟੀ ਜੁੜ ਕੇ ਕਿੱਥੇ ਨਹੀਂ ਕੀ ਕੁਛ ਨਹੀਂ ਅਚੀਵ ਕੀਤਾ। ਅਵਾਰਡ ਹੈ, ਇੰਟਰਨੈਟ ਹੈ, ਕਿੱਥੇ ਕਿਤਾਬਾਂ ਲਿਖੀਆਂ, ਫਿਰ ਬਾਹਰਲੇ ਮੁਲਕਾਂ 'ਚ ਜਾਣਾ ਵਾ, 15 ਮੁਲਕਾਂ ਜਾ ਕੇ ਲੈਕਚਰ ਦਿੱਤੇ ਨੇ। ਸੋ ਇਹ ਸਾਰਾ ਯੂਨੀਵਰਸਿਟੀ ਦੇਣ, ਯੂਨੀਵਰਸਿਟੀ ਦੇ ਦੂਤ ਹੋ, ਯੂਨੀਵਰਸਿਟੀ ਦੀ ਦੇਣ ਆ ਇਹ। ਹੁਣ ਮੈਂ ਇਥੋਪੀਆ ਗਿਆ, ਉੱਥੇ ਮੈਂ ਯੂਨੀਵਰਸਿਟੀ ਦੇ ਪੈਕੇਜ ਪ੍ਰੈਕਟਿਸ ਦਿੱਤੀਆਂ। ਮੈਂ ਪਹਿਲਾ ਇੰਡੀਅਨ ਫਾਰਮਰ ਸੀਗਾ ਜਿਹਨੇ ਮੈਕਸੀਕੋ ਜਾ ਕੇ ਪ੍ਰੈਜ਼ੈਂਟੇਸ਼ਨ, ਉੱਥੇ ਮੈਂ ਆਪਣੀ ਯੂਨੀਵਰਸਿਟੀ ਦੀਆਂ ਕਿਤਾਬਾਂ, ਉਹ ਹੈਰਾਨ ਰਹਿ ਗਏ ਤੁਹਾਡੀ ਲਿਖੀ ਹੋਈ ਕਿਤਾਬ ਮੇਰੇ ਤਾਂ ਮੈਨੂੰ ਦੱਸਣਾ ਫਾਰਮਰ, ਉਹ ਵੀ ਦਿੱਤੀ। ਉਹ ਕਹਿੰਦੇ ਯਾਰ ਸਾਇੰਟਿਸਟ ਨੇ ਫਾਰਮਰ ਤੇ ਕਿਤਾਬ ਦਿੱਤੀ। ਮੈਂ ਕਿਹਾ ਬਈ ਅਸੀਂ ਇਹਨਾਂ ਦੇ ਟੱਬਰ ਆ ਸਾਡਾ ਇਹ। ਹਾਂ ਬਿਲਕੁਲ ਬਿਲਕੁਲ। ਤੁਸੀਂ ਗਰੇਵਾਲ ਸਾਹਿਬ, ਭਾਰਤ ਸਰਕਾਰ ਦਾ ਜਿਹੜਾ ਖੇਤੀ ਮੁੱਲ ਤੈਅ ਕਰਦਾ ਹੈ, ਉਸ ਕਮਿਸ਼ਨ ਦੇ ਕਿਸਾਨ ਮੈਂਬਰ ਦੇ ਤੌਰ ਤੇ ਵੀ ਆਪਣੀ ਤੁਸੀਂ ਸੇਵਾ ਨਿਭਾਈ ਹੈ। ਬਹੁਤ ਨਿਭਾਈ ਸੀ, ਵਧੀਆ ਨਿਭਾਈ ਹੈ ਜੀ। ਤੁਸੀਂ ਕੀ ਸਮਝਦੇ ਹੋ ਕਿ ਕਿਸਾਨਾਂ ਨੂੰ ਜਿਹੜਾ ਪੈਸਾ ਮਿਲਦਾ, ਉਹਨਾਂ ਦੀ ਜਿਣਸ ਦਾ, ਉਹਨਾਂ ਦੀ ਜਿਹੜੀ ਪ੍ਰੋਡਿਊਸ ਹੈ, ਉਹ ਸਹੀ ਮਿਲਦਾ ਕਿ ਜਾਂ ਇਸ ਦੇ ਵਿੱਚ ਕੋਈ ਹੋਰ ਸੁਧਾਰ, ਅਜੇ ਵੀ ਤੁਸੀਂ ਕੋਈ ਇਨਪੁਟ ਦਿੰਦੇ ਹੋ ਉਸ ਕਮਿਸ਼ਨ ਨੂੰ? ਹਾਂ, ਕਈ ਕਿਤੇ ਜਿਹੜੇ ਕੋਈ ਚੇਅਰਮੈਨ ਕਈ ਵਾਰ ਕੰਸਲਟ ਕਰ ਲੈਂਦਾ, ਫਿਰ ਮੈਂ ਦੱਸ ਦਿੰਦਾ ਵੀ ਤੁਸੀਂ ਐਂ ਕਰੋ। ਜਿਵੇਂ ਹੁਣ ਪਹਿਲਾਂ ਜਿਹੜਾ ਸਾਡੇ ਹੁਣ ਵੀਟ ਤੇ ਜਾਂ ਕਹਿ ਲਓ ਆਪਣਾ ਝੋਨਾ ਹੈਗਾ ਖਾਸ, ਹੁਣ ਦੋ ਇਹ ਟ੍ਰੈਡੀਸ਼ਨਲ ਫਸਲਾਂ ਸਾਡੀਆਂ ਪੱਕੀਆਂ ਬਣੀਆਂ ਹੋਈਆਂ, ਔਰ ਇਹਨਾਂ ਦਾ ਐਕਚੁਅਲੀ ਸਾਨੂੰ ਇਹਨਾਂ ਤੋਂ ਛੁਟਕਾਰਾ ਲੈਣ ਦੀ ਲੋੜ ਹੈਗੀ, ਲੇਕਿਨ ਛੁਟਕਾਰਾ ਮਿਲ ਨਹੀਂ ਰਿਹਾ। ਹੁਣ ਤੁਸੀਂ ਪੁੱਛੋ ਕਿ ਮੈਂ ਕਿਸਾਨ ਦੇ ਨਾਤੇ ਹੀ ਗੱਲ ਕਰ ਰਿਹਾ, ਜੇ ਉਹ ਆਲੂ ਬੀਜਦਾ ਤਾਂ ਉਹਦਾ 2.5 ਰੁਪਏ ਕਿਲੋ ਆਲੂ ਵਿਕ ਰਿਹਾ। ਉਹੀ ਆਲੂ ਜਿਹੜਾ ਹੈ 10 ਰੁਪਏ ਤੁਹਾਨੂੰ ਮਿਲ ਰਿਹਾ ਹੈਗਾ। ਜੇ ਉਹ ਗੱਠੇ ਬੀਜਦਾ ਤਾਂ 2 ਰੁਪਏ ਕਿਲੋ ਗੱਠੇ ਵਿਕਦੇ, ਉਹ ਤੁਹਾਨੂੰ 15 ਰੁਪਏ ਮਿਲ ਰਿਹਾ ਟਮਾਟਰ। ਸੋ ਜਦ ਕੀ ਕਰਦਾ ਉਹ 1-2 ਸਾਲ ਇਸ ਚੱਕਰ 'ਚ ਆਉਂਦਾ, ਉਦੋਂ ਫਿਰ ਉੱਥੇ ਜਾ ਟਿਕਦਾ। ਸੋ ਇਸ ਕਰਕੇ ਜਿਹੜੀਆਂ ਇਹ ਚੀਜ਼ਾਂ ਦੀ ਮਿਨੀਮਮ ਸਪੋਰਟ, ਮੈਂ ਪਰਸੋਂ ਮੇਰੀ ਚੇਅਰਮੈਨ ਨਾਲ ਮੀਟਿੰਗ ਸੀ ਦਿੱਲੀ, ਮੈਂ ਕਿਹਾ ਤੁਸੀਂ ਇੱਕ ਪਿਆਜ਼, ਇੱਕ ਲਸਣ ਦਾ ਤਾਂ ਚਲੋ ਗੌਰਮੈਂਟ ਖਰੀਦਦੀ ਆ, ਪਿਆਜ਼ ਤੇ ਆਲੂ ਤੇ ਗੋਭੀ, ਆਲੂ ਗੋਭੀ ਦਾ ਮੇਲ ਆ, ਇਹ 3 ਚੀਜ਼ਾਂ ਦੀਆਂ ਜੇ ਤੁਸੀਂ ਕੀਮਤਾਂ ਦੇ ਦਿਓ, ਸਹਾਇਕ ਕੀਮਤ, ਜਿੱਥੇ ਤੁਸੀਂ 26 ਫਸਲਾਂ ਦੇ ਹੁਣ ਮੈਂ ਕਿਹਾ ਰੇਟ ਆਪਾਂ ਦਿੱਤੇ ਨੇ ਜਾਂ ਦੇ ਰਹੇ ਹੋ, ਇਹ 3 ਦੀਆਂ ਤੁਸੀਂ ਵੈਜੀਟੇਬਲ, ਮੈਂ ਕਹਿੰਦਾ ਤੁਹਾਡੀ ਜ਼ਮੀਨ ਦੁਬਾਰਾ ਆਊਗੀ ਪੂਰੇ ਉਸੇ ਲੈਵਲ ਤੇ,
ਔਰ ਤੁਹਾਡੀ ਜਿਹੜੀ ਉਪਜ ਉਵੇਂ ਵਧੂਗੀ, ਸਟੈਗਨੈਂਟ ਜਿਹਨੂੰ ਆਪਾਂ ਕਹਿੰਦੇ ਖੜੋਤ ਆ ਉਹ ਟੁੱਟ ਜੂਗੀ। ਉਹ ਕਹਿੰਦਾ ਗਰੇਵਾਲ ਸਾਹਿਬ ਗੱਲ ਤਾਂ ਮੈਂ ਕਿਹਾ ਤੁਸੀਂ ਕਰੋ। ਅਸੀਂ ਮੈਂ ਕਿਹਾ ਜਦ ਮੈਂ ਕਮਿਸ਼ਨ ਵਿੱਚ ਸੀਗਾ ਤੇ ਅਸੀਂ ਲਿਖੀ ਸੀ ਬਾਸਮਤੀ ਦੀ ਵੀ ਤੁਸੀਂ ਸਾਨੂੰ ਸਪੋਰਟ ਪ੍ਰਾਈਸ ਦਿਓ ਗੌਰਮੈਂਟ ਆਫ ਇੰਡੀਆ ਨੂੰ, ਹਾਂਜੀ, ਪਰ ਉਹਨਾਂ ਨੇ ਦਿੱਤੀ ਨਹੀਂ ਇਸਦੀ। ਸੋ ਜੇ ਬਾਸਮਤੀ ਦੀ ਮਿਲ ਜਾਂਦੀ ਆ, ਇਹ ਤੁਹਾਡੇ ਆਲੂ ਪਿਆਜ਼ ਦੀ ਸਾਨੂੰ, ਮੈਂ ਕਹਿੰਦਾ ਕਿਸਾਨ ਖੁਸ਼ਹਾਲ ਹੀ ਨਹੀਂ ਹੋਗਾ, ਮੁਲਕ ਖੁਸ਼ਹਾਲ ਹੋ ਜਾਏਗਾ ਤੁਹਾਡਾ। ਅੱਛਾ, ਦੂਸਰੀ ਗੱਲ ਜਿੱਥੋਂ ਕਿਸਾਨਾਂ ਦੀ ਖੁਸ਼ਹਾਲੀ ਦੀ ਗੱਲ ਕਰਦਾ, ਔਰ ਮੈਂ ਸਮਝਦਾ ਕਿ ਕਿਸਾਨੀ ਦੀ ਖੁਸ਼ਹਾਲੀ ਵਾਸਤੇ ਜਿਹੜਾ ਸਭ ਤੋਂ ਬੜਾ ਅੜਿੱਕਾ ਹੈ ਉਹ ਆ ਆਪਣੇ ਕੁਦਰਤੀ ਸਰੋਤ ਜਿਹੜੇ ਉਹਨਾਂ ਦਾ ਘਾਣ ਹੋਣਾ। ਔਰ ਤੁਸੀਂ ਕਣਕ ਝੋਨੇ ਦੀ ਗੱਲ ਕੀਤੀ ਆ, ਇੱਕ ਮੋਨੋਕਲਚਰ ਉਸਦਾ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਦੇਖਣ ਨੂੰ ਮਿਲਦਾ ਆ, ਤੇ ਉਹਦੇ ਨਾਲ ਕੁਦਰਤੀ ਸਰੋਤਾਂ ਦੇ ਉੱਤੇ ਬਹੁਤ ਮਾੜਾ ਅਸਰ ਪੈਂਦਾ। ਕਿਤੇ ਪਾਣੀ ਘਟ ਰਿਹਾ ਹੈਗਾ, ਭੂਮੀ ਦੀ ਜਿਹੜੀ ਸਿਹਤ ਆ ਉਹ ਖਰਾਬ ਹੋ ਰਹੀ ਆ, ਵਾਤਾਵਰਨ 'ਚ ਪ੍ਰਦੂਸ਼ਣ ਹੋ ਰਿਹਾ ਆ, ਖੇਤੀ ਖਰਚੇ ਵੱਧ ਗਏ ਆ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਪਸ ਦੇ ਵਿੱਚ ਜੁੜੀਆਂ ਆ। ਤੇ ਇਹਦੇ ਬਾਰੇ ਯੂਨੀਵਰਸਿਟੀ ਵੱਲੋਂ ਵੀ ਹਰ ਹੀਲੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੱਦਾਂ ਪਾਣੀ ਦੇ ਬਚਾਉਣ ਦੀ ਆਪਾਂ ਗੱਲ ਕਰਦੇ ਹਾਂ ਤਾਂ ਲੇਜ਼ਰ ਲੈਂਡ ਲੈਵਲਰ ਦੀ ਅਸੀਂ ਸਿਫਾਰਿਸ਼ ਕੀਤੀ ਹੈ। ਇਸ ਤੋਂ ਬਾਅਦ ਅਸੀਂ ਝੋਨੇ ਦੇ ਵਿੱਚ ਅਸੀਂ ਕਹਿੰਦੇ ਟੈਂਸ਼ੋਮੀਟਰ ਵਰਤ ਕੇ ਜਿਹੜਾ ਝੋਨੇ ਨੂੰ ਪਾਣੀ ਲਾਓ, ਔਰ ਇਸੇ ਤਰ੍ਹਾਂ ਅਸੀਂ ਨਾਈਟ੍ਰੋਜਨ ਖਾਦ ਜਿਹੜੀ ਤੁਸੀਂ ਪਹਿਲਾਂ ਦੱਸਿਆ ਕਿ ਬਾਸਮਤੀ ਦੇ ਵਿੱਚ ਔਰ ਹੋਰਨਾਂ ਫਸਲਾਂ ਦੇ ਵਿੱਚ ਲੋੜ ਨਾਲੋਂ ਵੱਧ ਖਾਦ ਜਿਹੜੀ ਆ ਉਹ ਕਿਸਾਨ ਭਰਾ ਪਾਉਂਦੇ ਆ, ਔਰ ਉਹਦੇ ਨਾਲ ਕਿਤੇ ਕਿਤੇ ਤਾਂ ਉਹ ਬਹਿ ਵੀ ਜਾਂਦੀ ਹੈ ਫਸਲ, ਬਹਿ ਜਾਂਦੀ ਹੈ। ਸਹੀ ਤਰੀਕੇ ਨਾਲ ਖਾਦ ਪਾਉਣ ਝੋਨੇ ਦੇ ਵਿੱਚ ਜਿਹੜਾ ਤੁਸੀਂ ਵੱਧ ਨਾਈਟ੍ਰੋਜਨ ਦਿੰਦੇ ਹੋ ਉਹ ਬਲਾਈਟ ਆ ਜਾਂਦੀ ਹੈ। ਹਰਾ ਪੱਤਾ ਚਾਰਟ ਦੀ ਵਰਤੋਂ ਕਰਕੇ ਅਸੀਂ 20 ਤੋਂ 25% ਖਾਦ ਬਚਾ ਸਕਦੇ ਹਾਂ। ਇਸੇ ਤਰ੍ਹਾਂ ਅਸੀਂ ਹੋਰ ਬਹੁਤ ਸਾਰੀਆਂ ਸਿਫਾਰਿਸ਼ਾਂ ਕੀਤੀਆਂ, ਔਰ ਪੈਸਟੀਸਾਈਡ ਸਪਰੇਅ ਘਟਾਉਣ ਲਈ ਅਸੀਂ ਜਿਹੜਾ ਸਰਬਪੱਖੀ ਵਿਕਾਸ ਢੰਗ ਜਿਹਨੂੰ ਇੰਟੈਗ੍ਰੇਟਿਡ ਪੈਸਟ ਮੈਨੇਜਮੈਂਟ ਕਹਿੰਦੇ ਆ ਉਹ ਕੋਸ਼ਿਸ਼ ਕੀਤੀ। ਸਬਜ਼ੀਆਂ ਦੇ ਵਿੱਚ ਪੈਸਟੀਸਾਈਡ ਰੈਜ਼ੀਡਿਊ ਨਾ ਰਹਿਣ, ਇਹਦੇ ਲਈ ਅਸੀਂ ਨੈਟ ਹਾਊਸ ਟੈਕਨੋਲੋਜੀ ਜਿਹੜੀ ਵਿਕਸਿਤ ਕੀਤੀ ਹੈ ਔਰ ਕਿਸਾਨ ਭਰਾ ਉਸ ਨੂੰ ਅਪਣਾ ਰਹੇ ਆ। ਤਾਂ ਤੁਸੀਂ ਇਹ ਦੱਸੋ ਵੀ ਕਿਸਾਨ ਭਰਾਵਾਂ ਨੂੰ ਆਪਣੇ ਵੱਲੋਂ ਸੰਦੇਸ਼ ਵੀ ਦਿਓ ਕਿ ਇਹ ਜਿਹੜੇ ਯੂਨੀਵਰਸਿਟੀ ਵੱਲੋਂ ਕੁਦਰਤੀ ਸਰੋਤ ਬਚਾਉਣ ਵਾਸਤੇ ਉਪਰਾਲੇ ਕੀਤੇ ਜਾਂਦੇ ਆ, ਜਿਹੜੀਆਂ ਸਿਫਾਰਿਸ਼ਾਂ ਕੀਤੀਆਂ ਜਾਂਦੀਆਂ, ਇਹਨਾਂ ਨੂੰ ਜੀ ਜਾਨ ਲਾ ਕੇ ਅਪਣਾਓ, ਮਾਹਰਾਂ ਦੇ ਨਾਲ ਜੁੜੋ, ਖੇਤੀ ਸਾਹਿਤ ਦੇ ਨਾਲ ਗਲਵਕੜੀ ਪਾਓ, ਔਰ ਯੂਨੀਵਰਸਿਟੀ ਨਾਲ ਸਿੱਧਾ ਰਾਬਤਾ ਕਾਇਮ ਕਰੋ। ਖੇਤੀ ਦੂਤਾਂ ਦੇ ਥਰੂ ਸਾਡੇ ਨਾਲ ਜੁੜੋ, ਯੂਨੀਵਰਸਿਟੀ ਦੇ ਨਾਲ ਜੁੜੋ, ਔਰ ਇੱਕ ਕਿਸਾਨ ਜਿਹੜਾ ਹੈ ਉਹ ਕਿਸੇ ਅਗਾਂਹ ਵਧੂ ਕਿਸਾਨ ਨਾਲ ਵੀ ਜੁੜ ਸਕਦਾ, ਉਹਦੇ ਕੋਲੋਂ ਵੀ ਸਿੱਖਿਆ ਲੈ ਸਕਦਾ, ਗਿਆਨ ਹਾਸਲ ਕਰ ਸਕਦਾ। ਇਹਦੇ ਬਾਰੇ ਦੱਸੋ ਤੁਹਾਡੇ ਕੀ ਵਿਚਾਰ ਆ? ਉਹ ਬਿਲਕੁਲ ਜੀ ਠੀਕ ਗੱਲ ਹੈ ਵੀ ਸਾਨੂੰ ਕਿਸਾਨਾਂ ਨੂੰ ਜਿਵੇਂ ਹੈ ਕਿ ਅਸੀਂ ਕਹਿੰਦੇ ਹਰਾ ਪੱਤਾ ਜਿਹੜਾ ਚਾਰਟ ਬਣਿਆ ਉਹਦੇ ਨਾਲ ਜਿੰਨਾ ਟੈਂਸ਼ੋਮੀਟਰ ਜਾਂ ਆਪਾਂ ਜਿਹਨੂੰ ਕਹਿ ਦਿੰਦੇ ਹਾਂ ਪਾਣੀ ਕਿਵੇਂ ਅਸੀਂ ਬਚਾ ਕੇ ਖੱਤਿਆਂ ਦੇ ਵਿੱਚ ਦੇ ਸਕਦੇ ਹਾਂ। ਔਰ ਕਿਸਾਨ ਦੋਸਤੋ ਮੈਂ ਤੁਹਾਨੂੰ ਇੰਨੀ ਗੱਲ ਕਹਿਣਾ ਚਾਹੁੰਦਾ, ਜਿਹੜੀ ਕੋਈ ਵੀ ਬੰਦਾ ਤਰੱਕੀ ਕਰਦਾ ਜਦੋਂ ਪਹਿਲਾਂ ਤਾਂ ਆਪਣੇ ਕਿੱਤੇ ਨੂੰ ਪਿਆਰ ਕਰੇ, ਉਸ ਨੂੰ ਪੂਰੀ ਲਗਨ ਨਾਲ ਕਰੇ, ਮਿਹਨਤ ਨਾ ਕਰੇ, ਸਮਰਪਿਤ ਹੋ ਕੇ ਕਰੇ, ਪੱਕੇ ਇਰਾਦੇ ਨਾਲ ਕਰੇ, ਪੂਰਾ ਅਨੁਸ਼ਾਸਨ ਵਿੱਚ ਰਹਿ ਕੇ ਕਰੇ। ਇਹ ਚੀਜ਼ਾਂ ਤਾਂ ਹੈਗੀਆਂ ਨੇ ਜ਼ਰੂਰੀ, ਜਿਹੜੀਆਂ ਆਮ ਚੀਜ਼ਾਂ। ਦੂਸਰੀਆਂ ਗੱਲਾਂ ਇਹਦੇ ਨਾਲ ਇਹ ਨੇ ਕਿ ਉਹ ਕਿਸਾਨ ਜਿਹੜਾ ਹੈਗਾ ਯੂਨੀਵਰਸਿਟੀ ਨਾਲ ਤਾਲਮੇਲ ਰੱਖੇ, ਮਹਿਕਮਾ ਖੇਤੀਬਾੜੀ ਨਾਲ ਤਾਲਮੇਲ ਰੱਖੇ, ਉਹ ਆ ਜਿਹੜਾ ਹੈਗਾ ਅਗਾਂਹ ਵਧੂ ਕਿਸਾਨ ਆ ਉਹਨਾਂ ਨਾਲ ਤਾਲਮੇਲ ਰੱਖੇ। ਕੋਈ ਉਹਨੇ ਫਸਲ ਜਿਹੜੀ ਬੀਜਣੀ ਆ, ਬੀਜਣ ਤੋਂ ਪਹਿਲਾਂ ਬੀਜ ਵਾਲੀਆਂ ਦੁਕਾਨਾਂ ਜਿਹੜੀਆਂ ਨੇ ਉਹਨਾਂ ਨਾਲ ਤਾਲਮੇਲ ਰੱਖ ਕੇ ਉਹ ਬੀਜ ਦੇ ਖਰੀਦਣ ਦੀ ਕੋਸ਼ਿਸ਼ ਕਰੇ, ਪੁੱਛੇ ਕਿ ਵੀ ਪਿਛਲੇ ਸਾਲ ਕਿਵੇਂ ਬੀਜ ਵਿਕਿਆ ਸੀ, ਜ਼ਿਆਦਾ ਵਿਕਿਆ, ਘੱਟ ਵਿਕਿਆ, ਹੁਣ ਕੀ ਵਿਕਰੀ ਦਾ ਚੱਲ ਰਿਹਾ। ਮਹਿਕਮਾ ਜਿਹੜਾ ਆਪਣਾ ਖੇਤੀਬਾੜੀ ਦਾ ਮਹਿਕਮਾ ਬਾਗਬਾਨੀ ਆ, ਉਹਨਾਂ ਦੇ ਕੋਲੋਂ ਜਾ ਕੇ ਪੁੱਛੇ ਤੁਹਾਡਾ ਸਰਵੇ ਕੀ ਕਹਿੰਦਾ, ਤਾਂ ਕਿ ਅਸੀਂ ਕੀ ਹੈ ਕਿ ਅਸੀਂ ਦੇਖੋ ਦੇਖੀ ਫਸਲਾਂ, ਜਿਵੇਂ ਇਸ ਸਾਲ ਬਹੁਤ ਤੇਜ਼ੀ ਆ ਗਈ ਕਿਸੇ, ਚਾਹੇ ਤੁਹਾਡੀ ਹਲਦੀ ਆ, ਚਾਹੇ ਤੁਹਾਡਾ ਪਿਆਜ਼ ਆ, ਚਾਹੇ ਲਸਣ ਆ, ਕੋਈ ਵੀ ਆ, ਅਸੀਂ ਦੇਖੋ ਦੇਖੀ ਜਦੋਂ ਬਹੁਤ ਤੇਜ਼ ਹੁੰਦਾ ਤਾਂ ਦੂਜੇ ਸਾਲ ਅਸੀਂ ਜਾ ਕੇ ਫਸਲਾਂ ਬਹੁਤ ਜ਼ਿਆਦਾ ਵਾਧਾ ਕਰ ਦਿੰਦੇ ਹਾਂ ਉਹਦੀ ਜਿਹੜੀ ਬਿਜਾਈ ਦੇ ਵਿੱਚ। ਉਹਦੇ ਨਾਲ ਕੀ ਆ ਕਿ ਇਹ ਰੇਟ ਜਿਹੜੇ ਫਿਰ ਮਿਲਦੇ ਨਹੀਂਗੇ, ਰੇਟ ਸਾਨੂੰ ਬਹੁਤ ਘੱਟ ਮਿਲਦੇ ਆ। ਮਾਰਕੀਟ ਦੇ ਵਿੱਚ ਜਾ ਕੇ ਇਹਨਾਂ ਚੀਜ਼ਾਂ ਦੀ ਕੋਈ ਸਪੋਰਟ ਪ੍ਰਾਈਸ ਨਹੀਂ ਆਉਂਦੀ ਹੈਗੀ, ਸਬਜ਼ੀਆਂ ਜਾਂ ਫਲਾਂ ਦੀ। ਉਹਦੇ ਨਾਲ ਕੀ ਹੋ ਜਾਂਦਾ ਹੈਗਾ ਕਿ ਜਿਹੜਾ ਕਿਸਾਨ ਹੈਗਾ ਉਹ ਇੱਕ ਅੱਧਾ ਸਾਲ ਲਾ ਕੇ ਦੁਬਾਰਾ ਇਸੇ ਚੱਕਰ 'ਤੇ ਆ ਜਾਂਦਾ ਹੈਗਾ। ਹੁਣ ਇਹ ਚੱਕਰ ਭਾਲਦਾ ਪਾਣੀ ਵੱਧ, ਯੂਨੀਵਰਸਿਟੀ ਕਹਿੰਦੀ ਆ ਪਾਣੀ ਇਸ ਨੂੰ ਤੁਸੀਂ ਸਾਡੇ ਮੁਤਾਬਕ ਲਾਓ। ਕਿਸਾਨਾਂ ਦਾ ਆਪਣਾ ਚੱਕਰ ਹੈਗਾ, ਉਹਨਾਂ ਨੂੰ ਬਿਜਲੀ ਮਿਲਦੀ ਹੈ 4 ਘੰਟੇ ਸਿਰਫ, ਉਹਦੇ ਨਾਲ ਉਹ ਫਿਰ ਰਾਤ ਨੂੰ ਫਿਰ ਕਿੱਥੇ, ਇੱਦਾਂ ਕਰਕੇ ਮੁਸ਼ਕਿਲਾਂ ਜਿਹੜੀਆਂ ਬਹੁਤ ਜ਼ਿਆਦਾ ਆਉਂਦੀਆਂ। ਯੂਨੀਵਰਸਿਟੀ ਵੀ ਠੀਕ ਹੈ, ਔਰ ਨਿਕਲਦਾ ਤਾਂ ਹੋਊਗਾ ਇਹਦੇ ਵਿੱਚ ਸਾਡੀ ਜ਼ਮੀਨ ਦੀ ਜਾਂ ਸਰੋਤ ਸਾਡੇ ਤਾਂ ਬਚਣਗੇ ਜੇ ਅਸੀਂ ਇੱਕ ਚੀਜ਼ ਬਰਾਬਰ ਉਹਦੇ ਮੁਕਾਬਲੇ ਚੱਕੀਏ ਉਸ ਨੂੰ, ਤਾਂ ਜੱਟ ਕਿਤੇ ਕਿਸਾਨ ਉਹ ਚੀਜ਼ ਨੂੰ ਅਪਣਾਊਗਾ। ਹੁਣ ਕਿੰਨੋਂ ਲੈ ਲਈਏ, ਕਿੰਨੋਂ ਹੁਣ ਐਤਕੀ ਦੇਖੋ ਪਿਛਲੇ ਸਾਲ ਕੀ ਰੇਟ 'ਤੇ ਵਿਕਿਆ, ਐਤਕੀ ਉਦੋਂ 5ਵਾਂ ਹਿੱਸਾ ਘੱਟ 'ਤੇ ਵਿਕਿਆ। ਜੇ ਪਿਛਲੇ ਸਾਲ 25-30 ਵਿਕਿਆ ਤਾਂ ਐਤਕੀ ਉਹ 5 ਰੁਪਏ ਵਿਕਿਆ। ਸੋ ਜਿਹੜੇ ਕਿਸਾਨਾਂ ਦੇ ਖਰਚੇ ਆ ਕੇ ਇਹ ਜਿਹੜਾ ਲੱਕ ਟੁੱਟਵੇਂ ਖਰਚੇ ਨੇ, ਉਹ ਅਗਲੇ ਸਾਲ ਦੇ ਵਿੱਚ ਭਾਅ ਵੱਧ ਵੀ ਜਾਵੇ ਤਾਂ ਉਹ ਤਾਂ ਵੀ ਪੂਰੇ ਨੇ। ਚਲੋ ਕਿੰਨੋਂ ਤਾਂ ਲੱਗਣਾ ਹੀ ਲੱਗਣਾ, ਲੇਕਿਨ ਜਿਹੜੀ ਫਸਲਾਂ ਅਸੀਂ ਬੀਜਦੇ ਹਾਂ, ਪਿਆਜ਼ ਹੈ ਜਾਂ ਤੁਹਾਡਾ ਆਲੂ ਹੈ, ਹੁਣ ਆਲੂ ਨੂੰ 3 ਸਾਲ ਹੋ ਗਏ,
ਮੈਂ ਕਹਿੰਦਾ ਆਲੂ ਇੱਕ ਐਸੀ ਫਸਲ ਆ ਜਿਹੜੀ ਕਿ ਕਿਸਾਨ ਨੂੰ ਗੰਢਦੀ ਆ, ਪਰ ਗੰਢਣ ਦੇ ਵਿੱਚ ਪ੍ਰੋਬਲਮ ਆ ਰਹੀ ਆ। ਹੁਣ ਮੂੰਗੀ ਲੈ ਲਈ ਆਪਾਂ, ਆਲੂ ਤੋਂ ਬਾਅਦ ਮੈਂ ਆਉਂਦਾ ਪੜ੍ਹ ਰਿਹਾ ਸੀਗਾ ਪ੍ਰੋਗਰੈਸਿਵ ਫਾਰਮਿੰਗ ਦੇ ਵਿੱਚ ਕਿ ਜਿਹੜੇ ਕਿਸਾਨਾਂ ਨੇ ਆਲੂ ਤੋਂ ਬਾਅਦ ਮੂੰਗੀ ਲਾਈ ਆ ਉਹਨਾਂ ਨੇ 20-20 ਹਜ਼ਾਰ 25-25 ਹਜ਼ਾਰ ਰੁਪਇਆ ਕੱਢਿਆ ਆਪਣੀ ਮੂੰਗੀ ਦੀ ਵਿਕਰੀ 'ਚੋਂ। ਮੈਂ ਦੇਖਿਆ ਕਿਸਾਨਾਂ ਦਾ 4-5 ਕਿਸਾਨਾਂ ਦਾ ਮੁਕਾਬਲਾ ਕੀਤਾ ਸੀ ਖੇਤੀਬਾੜੀ ਯੂਨੀਵਰਸਿਟੀ ਦੇ ਮੈਗਜ਼ੀਨ ਨੇ, ਅਤੇ ਉਹਦੇ ਵਿੱਚ ਆ ਕੇ ਜਿਹੜਾ ਹੈ 6 ਕੁਇੰਟਲ ਤੱਕ ਜਿਹਦੀ ਮੂੰਗੀ ਕੱਢੀ। ਅਸੀਂ ਆਪਣੇ ਖੱਤਿਆਂ ਦੇ 7 ਕੁਇੰਟਲ ਤੱਕ ਵੀ ਕੱਢਦੇ ਹਾਂ, ਲੇਕਿਨ ਇਹ ਇੰਡੀਵਿਜੂਅਲ ਤੁਹਾਡੇ ਆਪਣੇ ਖਰਚੇ ਕੱਢ ਕੇ ਆਪਣੀ ਆਮਦਨ ਤੁਸੀਂ ਕਿਵੇਂ ਵੱਧ ਤੋਂ ਵੱਧ ਲੈ ਦਿਓ, ਤੁਹਾਡੇ 'ਤੇ ਮਨਸਰ ਕਰਨਾ। ਬਈ ਜੇ ਤੁਸੀਂ ਉੱਜੜਨਾ ਤੁਹਾਡੀ ਮਰਜ਼ੀ, ਜੇ ਤੁਸੀਂ ਬਸਣਾ ਵਾ 4 ਪੈਸੇ ਕਮਾਉਣੇ ਆ ਆਪਣੇ ਬੱਚਿਆਂ ਨੂੰ ਅੱਛਾ ਪੜ੍ਹਾਉਣਾ ਵਾ ਤਾਂ ਤੁਸੀਂ ਸੁਣੋ ਯੂਨੀਵਰਸਿਟੀ ਦੀ, ਐਕਸਪਰਟਾਂ ਦੀ ਸੁਣੋ, ਪ੍ਰੋਗਰੈਸਿਵ ਫਾਰਮਾਂ ਦੀ ਸੁਣੋ, ਕਿਸਾਨਾਂ ਦੀ। ਤੁਹਾਡੇ ਪਿੰਡ ਦੇ ਵਿੱਚ ਵੀ ਹੈਗੇ ਨੇ, ਇਹ ਨਹੀਂ ਕੋਈ ਤੁਹਾਡੇ ਪਿੰਡ 'ਚ ਕੋਈ ਹੈ ਹੀ ਨਹੀਂਗਾ, ਤੁਸੀਂ ਉਹਦੇ ਨਾਲ ਮੇਲ ਮਿਲਾਪ ਰੱਖੋ ਅਤੇ ਉਹਦੇ ਨਾਲ ਨਾ ਈਰਖਾਬਾਜ਼ੀ ਦੇ ਵਿੱਚ ਆ ਕੇ ਅਤੇ ਤੁਸੀਂ ਉਹ ਕੰਮ ਨਾ ਕਰੋ। ਤੁਸੀਂ ਆਪਣੇ ਕਿੱਤੇ ਦੇ ਵਿੱਚ ਕਿਵੇਂ ਅਸੀਂ ਵਧਣਾ ਫੁੱਲਣਾ ਉਹ ਦੇਖਣਾ ਹੈਗਾ। ਸੋ ਮੈਂ ਤਾਂ ਇਹੀ ਤੁਹਾਨੂੰ ਕਹਾਂਗਾ ਕਿ ਬਿਲਕੁਲ ਯੂਨੀਵਰਸਿਟੀ ਦਾ ਅਖੀਰ ਉੱਥੇ ਹੀ ਆ ਕੇ ਫੇਰ ਮੁੱਕਦੀ ਗੱਲ ਹੋਣੀ ਆ ਕਿ ਵੀ ਜੋ ਐਸੀ ਸਿਫਾਰਸ਼ਾਂ ਨੇ ਸਾਡੇ ਸਾਡੇ ਭਲੇ ਵਾਸਤੇ ਨੇ, ਅਸੀਂ ਉਹਨਾਂ ਨੂੰ ਸੁਣੀਏ। ਹਾਂ, ਜੇ ਆਪਾਂ ਨੂੰ ਨਹੀਂ ਕੋਈ ਚੰਗੀ ਸਿਫਾਰਿਸ਼ ਲੱਗਦੀ ਆਪਾਂ ਜਾ ਕੇ ਉਹਨਾਂ ਨਾਲ ਡਿਸਕਸ ਕਰੀਏ, ਡਾਕਟਰ ਸਾਹਿਬ ਆਹ ਜਿਹੜੀ ਚੀਜ਼ ਹੈ ਨਹੀਂ, ਅਸੀਂ ਬਹੁਤ ਉੱਥੇ ਮੀਟਿੰਗਾਂ ਹੁੰਦੀਆਂ ਰਹਿੰਦੀਆਂ, ਅਸੀਂ ਖੁਦ ਜਾ ਕੇ ਮਿਲਦੇ ਹਾਂ ਉਹਨਾਂ ਨੂੰ, ਅਤੇ ਬਈ ਇਹ ਚੀਜ਼ ਜਿਹੜੀ ਹੈ ਠੀਕ ਨਹੀਂ ਹੈਗੀ। ਸੋ ਇਸ ਤਰ੍ਹਾਂ ਕਰਕੇ ਆਪਾਂ ਨੂੰ ਥੋੜ੍ਹਾ ਜਿਹਾ ਆਪਣਾ ਸਰਕਲ ਦਾਇਰਾ ਵਧਾਉਣਾ ਪਊਗਾ। ਗਰੇਵਾਲ ਸਾਹਿਬ, ਤੁਸੀਂ ਬਹੁਤ ਹੀ ਸਿੱਟੇ ਦਾ ਨਿਚੋੜ ਜਿਹੜਾ ਕੱਢਤਾ ਹੈ ਕਿ ਸਾਨੂੰ ਕਿਸਾਨਾਂ ਨੂੰ ਜਿਹੜਾ ਆਪਣੀ ਖੇਤੀ ਨੂੰ ਅੱਗੇ ਤੋਰਨ ਲਈ ਮਾਹਰਾਂ ਦੇ ਨਾਲ ਜੋੜਨਾ ਪਏਗਾ, ਗਿਆਨ ਦੇ ਨਾਲ ਜੋੜਨਾ ਪਏਗਾ। ਯੂਨੀਵਰਸਿਟੀ ਵੱਲੋਂ ਹਰ ਉਪਰਾਲਾ ਕੀਤਾ ਜਾਂਦਾ। ਤੁਸੀਂ ਕਿੰਨੋ ਦੀ ਗੱਲ ਕੀਤੀ, ਤੁਸੀਂ ਆਲੂਆਂ ਦੀ ਗੱਲ ਕੀਤੀ। ਕਿੰਨੋ ਬਾਰੇ ਮੈਂ ਦੱਸਦਾ ਕਿ ਕਿੰਨੋ ਦੇ ਵਿੱਚ ਐਤਕੀ ਕ੍ਰੈਸ਼ ਆਇਆ ਔਰ ਭਾਅ ਬਹੁਤ ਘੱਟ ਮਿਲਿਆ। ਇਸ ਲਈ ਲੋੜ ਹੈ ਕਿ ਪ੍ਰੋਸੈਸਿੰਗ ਇੰਡਸਟਰੀ ਨੂੰ ਵਧਾਉਣ ਦੀ, ਔਰ ਯੂਨੀਵਰਸਿਟੀ ਨੇ ਇੱਕ ਫੂਡ ਇੰਡਸਟਰੀ ਸੈਂਟਰ ਆਪਣੇ ਯੂਨੀਵਰਸਿਟੀ 'ਚ ਖੋਲ੍ਹਿਆ, ਜਿਸ ਦੇ ਵਿੱਚ 3 ਅਦਾਰੇ ਜਿਹੜੇ ਭੋਜਨ ਦੇ ਨਾਲ ਸੰਬੰਧ ਰੱਖਦੇ ਆ। ਉਹਨਾਂ ਦੇ ਵਿੱਚ ਡਿਪਾਰਟਮੈਂਟ ਆਫ ਫੂਡ ਪ੍ਰੋਸੈਸਿੰਗ ਐਂਡ ਇੰਜੀਨੀਅਰਿੰਗ ਅਤੇ ਇੱਕ ਹੋਮ ਸਾਇੰਸ ਕਾਲਜ 'ਚ ਡਿਪਾਰਟਮੈਂਟ ਸੀ ਫੂਡਸ ਐਂਡ ਨਿਊਟ੍ਰੀਸ਼ਨਸ। ਇਸੇ ਤਰ੍ਹਾਂ ਫੂਡ ਸਾਇੰਸ ਐਂਡ ਟੈਕਨੋਲੋਜੀ ਐਗਰੀਕਲਚਰ ਕਾਲਜ ਦਾ ਡਿਪਾਰਟਮੈਂਟ ਹੈ। ਇਸ ਦੇ ਵਿੱਚ ਫੂਡ ਇੰਡਸਟਰੀ ਸੈਂਟਰ ਦੇ ਵਿੱਚ ਇਹੋ ਜਿਹੀ ਖੋਜ ਜਿਹੜੀ ਹੈ ਪ੍ਰੋਸੈਸਿੰਗ ਨਾਲ ਸੰਬੰਧਿਤ ਹੈ ਕਿ ਕਿਸਾਨ ਭਰਾ ਉੱਥੋਂ ਗਾਈਡੈਂਸ ਲੈ ਸਕਦੇ ਹੈ ਔਰ ਉਸ ਪ੍ਰੋਸੈਸਿੰਗ ਆਪਣੀ ਜਿਨਸ ਨੂੰ ਕਰਵਾ ਸਕਦੇ ਹੈ। ਅਤੇ ਲੋੜ ਹੈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਨੂੰ ਵਧਾਉਣ ਦੀ। ਯੂਨੀਵਰਸਿਟੀ ਇਸ ਬਾਰੇ ਵੀ ਕਾਫੀ ਜਿਹੜਾ ਵਿਚਾਰ ਵਟਾਂਦਰਾ ਕਰਕੇ ਅੱਗੇ ਗੱਲ ਨੂੰ ਤੋਰਨ ਦੀ ਕੋਸ਼ਿਸ਼ ਕਰਦੀ ਹੈ। ਪਿੱਛੇ ਜਿਹੇ ਯੂਨੀਵਰਸਿਟੀ ਨੇ ਇੱਕ ਇੰਟਰਫੇਸ ਕੀਤਾ ਸੀਗਾ ਕਿ ਕਿਸਾਨਾਂ ਦਾ ਔਰ ਮਾਹਰਾਂ ਦਾ। ਉਸ ਇੰਟਰਫੇਸ ਦੇ ਵਿੱਚ ਜਿਹੜੀਆਂ ਗੱਲਾਂ ਉੱਭਰ ਕੇ ਆਈਆਂ, ਇਹ ਗੱਲਾਂ ਜਿਹੜੀਆਂ ਤੁਸੀਂ ਦੱਸੀਆਂ ਕਾਫੀ ਉਹਨਾਂ ਦੇ ਵਿੱਚੋਂ ਕਾਮਨ ਸੀਗੀਆਂ। ਔਰ ਆਲੂਆਂ ਦੀ ਤੁਸੀਂ ਗੱਲ ਕੀਤੀ, ਇਸੇ ਫੂਡ ਇੰਡਸਟਰੀ ਸੈਂਟਰ ਦੇ ਸੰਬੰਧ ਵਿੱਚ ਅਸੀਂ ਆਲੂਆਂ ਦੀ ਸਿਰਫ ਚਿਪਸ ਬਣਾਉਣ ਦੀ ਬਜਾਏ ਹੋਰ ਸਾਰੇ ਪ੍ਰੋਡਕਟਸ ਜਿਹੜੇ ਆਲੂਆਂ ਤੋਂ ਬਣ ਸਕਦੇ ਆ, ਉਹਦੇ ਬਾਰੇ ਜਿਹੜੀ ਖੋਜ ਨੂੰ ਨਵੀਂ ਦਿਸ਼ਾ ਵੱਲ ਮੋੜਿਆ ਜਾ ਸਕਦਾ। ਕਿੰਨੋ ਦੇ ਵਿੱਚ ਡੀਬਿਟਰਿੰਗ ਔਰ ਕੁੜੱਤਣ ਨੂੰ ਦੂਰ ਕਰਨਾ, ਇਸ ਤਰ੍ਹਾਂ ਦੀ ਖੋਜ ਵੀ ਜਿਹੜੀ ਉਹ ਜਾਰੀ ਹੈ। ਔਰ ਮੈਨੂੰ ਇਹ ਦੱਸ ਕੇ ਖੁਸ਼ੀ ਹੁੰਦੀ ਹੈ ਕਿ ਯੂਨੀਵਰਸਿਟੀ ਨੇ ਸਿਰਫ ਕਿੰਨੋ ਹੀ ਨਹੀਂ, ਹੋਰ ਵੀ ਇੱਕ ਜਿਹੜਾ ਡੇਜ਼ੀ ਟੈਂਜਰਨ ਨਾਂ ਦਾ ਇੱਕ ਫਰੂਟ ਹੈ, ਜਿਸ ਦਾ ਜਿਹੜਾ ਪ੍ਰੋਪੇਗੇਸ਼ਨ ਹੈ ਵੱਡੇ ਪੱਧਰ 'ਤੇ ਟਿਸ਼ੂ ਕਲਚਰ ਨੂੰ ਜੋੜ ਕੇ ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਗਿਆਨ ਨੂੰ ਕਿਸਾਨਾਂ ਤੱਕ ਪਹੁੰਚਾਉਣ ਦੇ ਹਰ ਵਸੀਲੇ ਜਿਹੜੇ ਆ ਕੋਸ਼ਿਸ਼ ਕੀਤੀ ਹੈ। ਔਰ ਤੁਸੀਂ ਤਾਂ ਜਾਣਦੇ ਹੀ ਹੋ ਕਿ ਯੂਨੀਵਰਸਿਟੀ ਨੇ ਕਿੰਨੀ ਉਦਮ ਕਰਕੇ ਤਕਨਾਲੋਜੀ ਕੱਢੀ ਕਿ ਪਾਣੀ ਨੂੰ ਬਚਾਇਆ ਜਾ ਸਕੇ, ਚਾਹੇ ਉਹ ਡਾਈਵਰਸੀਫਿਕੇਸ਼ਨ ਲਿਆ ਕੇ ਕਰੀਏ, ਚਾਹੇ ਉਹ ਬੈੱਡ ਪਲਾਂਟਿੰਗ ਕਰਕੇ ਕਰੀਏ, ਚਾਹੇ ਉਹ ਕਿਸਮਾਂ ਕੱਢ ਕੇ ਕਰੀਏ ਜਿਨ੍ਹਾਂ ਨੂੰ ਪਾਣੀ ਘੱਟ ਲੋੜ ਹੈ, ਜਾਂ ਉਹ ਅਸੀਂ ਐਸੀਆਂ ਫਸਲਾਂ ਬੀਜੀਏ ਜਿਹੜੀਆਂ ਇਸ ਪ੍ਰੋਗਰਾਮ 'ਚ ਫਿੱਟ ਬੈਠ ਸਕਦੀਆਂ। ਅਤੇ ਮੂੰਗੀ ਦੀਆਂ ਕਿਸਮਾਂ ਜਿਹੜੀਆਂ SML 668 ਔਰ SML 832 ਹੈ, ਉਹ ਇੱਕ ਸੈਂਡਵਿਚ ਕਰੋਪ ਆ ਜਿਹੜੀ ਕਣਕ ਤੋਂ ਬਾਅਦ ਅਸੀਂ ਬੀਜ ਕੇ, ਜਿਵੇਂ ਤੁਸੀਂ ਦੱਸਿਆ, ਕਿ ਕਾਫੀ ਮੁਨਾਫਾ ਕਰਵਾ ਸਕਦੇ ਆ। ਔਰ ਦੂਜਾ ਫਾਇਦਾ ਉਹਦਾ ਇਹ ਹੈ ਕਿ ਧਰਤੀ ਦੇ ਵਿੱਚ ਖੁਰਾਕੀ ਜਿਹੜੀ ਨਾਈਟ੍ਰੋਜਨ ਹੈ ਉਹ ਜਾਂਦੀ ਹੈ ਔਰ ਹਰੀ ਖਾਦ ਨੂੰ ਵਧਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ। ਦੱਸੋ, ਇੱਥੇ ਮੈਂ ਤੁਹਾਨੂੰ ਥੋੜ੍ਹਾ ਰੋਕਣਾ ਚਾਹੁੰਦਾ ਕਿ ਇੱਕ ਸਾਨੂੰ ਬਹੁਤ ਵੱਡਾ ਜਿਹੜਾ ਹੈ ਨਾ ਉਪਰਾਲਾ ਮਿਲ ਜੇ। ਪਹਿਲਾਂ ਸਰਕਾਰਾਂ ਪਤਾ ਨਹੀਂ ਕਿਉਂ ਡਰੀ ਜਾਂਦੀਆਂ ਸੀ। ਜਿਹੜਾ ਹੁਣ ਸਾਨੂੰ ਹੋਇਆ ਨਾ 15 ਜੂਨ ਨੂੰ ਜਿਹੜਾ ਝੋਨਾ ਵੀ ਟਰਾਂਸਪਲਾਂਟ, ਉਹਦਾ ਇੰਨਾ ਫਾਇਦਾ ਹੋਵੇ ਆਮ ਕਰਕੇ ਗਲੋਬਲ ਵਾਰਮਿੰਗ ਜਿਹੜਾ ਆਪਾਂ ਕਹਿੰਦੇ ਹਾਂ ਵੀ ਵਾਰਮਿੰਗ ਜਿਹੜੀ ਹੈ ਕਲਾਈਮੇਟ ਚੇਂਜ ਆ, ਉਹਦੇ ਨਾਲ ਸਾਡੀਆਂ ਕਣਕਾਂ ਜਿੱਥੇ 20 ਦਿਨ ਹੋਰ ਲੇਟ ਆਉਂਦੀਆਂ ਹੁੰਦੀਆਂ ਸੀ ਅੱਗੇ, ਹੁਣ ਉਹ ਅਪ੍ਰੈਲ ਦੇ ਸਮਝ ਲਓ ਵੀ 15, 16, 18 ਤਰੀਕ ਖਤਮ ਹੀ ਹੋ ਜਾਂਦੀਆਂ। ਹੁਣ ਉਹਦੇ ਵਿੱਚ ਆ ਕੇ ਜੇ ਅਸੀਂ ਬਾਜਰਾ ਬੀਜਦੇ ਖੱਤੇ 'ਚ, ਗੁਆਰਾ ਬੀਜ ਦਿੰਦੇ ਹਾਂ, 45 ਦਿਨ ਦੀ ਹੋਈ ਫਸਲ ਵਿੱਚੇ ਵਾਹ ਦਿਓ ਤਾਂ ਤੁਸੀਂ ਜ਼ਮੀਨ ਦੀ ਵੱਧ ਗਈ, ਤਾਕਤ ਵੱਧ ਗਈ। ਤੁਹਾਨੂੰ ਖਾਦਾਂ ਜਿਹੜੀਆਂ ਫਾਸਫੋਰਸ ਪਾਉਣ ਦੀ ਲੋੜ ਨਹੀਂ, ਤੁਹਾਨੂੰ ਲੈਬੋਰਟਰੀਆਂ ਵਿੱਚ ਫਿਰਨ ਦੀ ਲੋੜ ਨਹੀਂ ਹੈ। ਸੋ ਕਿੰਨਾ ਫਾਇਦਾ ਹੋ ਗਿਆ। ਲੇਕਿਨ ਇਹ ਆ, ਮੈਂ ਇੱਥੇ ਕੋਈ ਹਾਸੇ ਵਾਲੀ ਥੋੜ੍ਹੀ ਮਜ਼ਾਕ ਦੀ ਗੱਲ ਕਰਦਾ। ਗੱਲ ਇਹ ਆ ਸਿਰਫ ਬਈ ਇੱਕ ਮਰਾਸਨ ਸੀ, ਉਹਦਾ ਟੱਬਰ ਬਹੁਤ ਵੱਡਾ ਸੀਗਾ, ਕਿਸੇ ਉਹਦੇ ਪੋਤੇ ਪੜੋਤੇ ਲੈ ਉਹਦੀ ਛਾਤੀ 'ਤੇ ਬੇਰ ਰੱਖਤਾ। ਉਹ ਕਹਿੰਦੀ ਵੀ ਮੇਰਾ ਟੱਬਰ ਕਿੱਡਾ ਦਲਿਦਰੀ ਆ, ਵੀ ਮੇਰੇ ਮੂੰਹ 'ਚ ਕੋਈ ਨਹੀਂ ਚੱਕ ਕੇ ਪਾਉਂਦਾ। ਸੋ
ਬਹੁਤ ਕੁਝ ਮਿਲ ਰਿਹਾ ਕਿਸਾਨਾਂ ਕੋਲ ਆ ਰਿਹਾ, ਲੇਕਿਨ ਕਿਸਾਨ ਜਿਹੜੇ ਚੰਗੇ ਨੇ ਉਹ ਤਾਂ ਲਈ ਜਾਂਦੇ ਨੇ ਫਾਇਦਾ, ਉਹ ਤਾਂ ਆਪਦਾ ਗੰਗਾ 'ਚ ਗੋਤੇ ਲਾਈ ਜਾਂਦੇ ਨੇ। ਲੇਕਿਨ ਜਿਹੜੇ ਆ ਨਾ ਥੋੜ੍ਹੀ ਪਰਸੈਂਟ, ਮੈਂ ਕਹੂੰਗਾ ਥੋੜ੍ਹੀ ਨਹੀਂ, ਚੌਥਾ ਹਿੱਸਾ ਤਾਂ ਲਾ ਹੀ ਲਓ ਆਪਾਂ, ਉਹ ਜਿਹੜੇ ਬੰਦੇ ਨੇ ਉਹ ਮਰਾਸਣ ਵਾਲੀ ਗੱਲ ਬੈਠਿਆ ਵੀ ਹੁਣ ਵੀ ਉਹ ਉਹਨਾਂ ਦਾ ਦਲਿੱਦਰਪੁਣਾ ਕਿਵੇਂ ਨਿਕਲੇ, ਉਹ ਕਿਵੇਂ ਜਾਂਦੀ, ਇਹ ਚੀਜ਼ ਜਿਹੜੀ ਸਾਨੂੰ ਮਾਰ ਰਹੀ ਹੈ। ਦਲਿੱਦਰਪੁਣੇ ਤੋਂ ਗੱਲ ਇਹ ਆ ਕਿ ਹਰ ਇੱਕ ਨੂੰ ਉਦਮੀ ਬਣਨਾ ਪਏਗਾ। ਹਾਂ ਬਿਲਕੁਲ, ਤਾਂ ਹੀ ਗੱਲ ਅੱਗੇ ਤੁਰਨੀ ਆ। ਘਰ ਹੱਥ ਤੇ ਹੱਥ ਰੱਖ ਕੇ ਬਹਿ ਜਾਈਏ ਤਾਂ ਕੰਮ ਨਹੀਂ ਤੁਰਨਾ। ਔਰ ਅਸੀਂ ਖੋਜਾਂ ਦੇ ਪਸਾਰ ਦੇ ਨਾਲ ਅਸੀਂ ਇਹ ਵੀ ਕਹਿੰਦੇ ਆ ਕਿ ਸਾਡੇ ਜਿਹੜੇ ਸਮਾਜਿਕ ਸਰੋਕਾਰ ਹੈਗੇ ਆ, ਚਾਹੇ ਨਸ਼ਾਬੰਦੀ, ਬਿਲਕੁਲ ਬਿਲਕੁਲ, ਪਿੰਡਾਂ ਦੇ ਵਿੱਚ ਦੇਖੋ ਸ਼ਾਮ ਨੂੰ ਜਾ ਕੇ ਤੁਹਾਨੂੰ ਕੋਈ ਬੰਦਾ ਲੱਭਦਾ ਹੀ ਨਹੀਂ, ਸਾਰੇ ਧੁੱਤ ਹੋਏ ਹੁੰਦੇ ਆ। ਇਸ ਤਰ੍ਹਾਂ ਸਾਡਾ ਖੇਤੀ 'ਚ ਨਾ ਕੰਮ ਕਰਨ ਦਾ ਵੀ ਇੱਕ ਨਸ਼ਾ ਜਿਹੜਾ ਮਾੜੀ ਗੱਲ ਹੈ, ਸਮਾਜਿਕ ਕੁਰੀਤੀ ਹੈ, ਇਹਨੂੰ ਦੂਰ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਹੀ ਤੁਸੀਂ ਤਾਂ ਕਿਤੇ ਵਿਆਹ ਤੇ ਜਾਓ, ਇੰਨਾ ਭੋਜਨ ਬਰਬਾਦ ਹੁੰਦਾ, ਬਈ ਉੱਥੇ ਇੰਨੇ ਬੰਦੇ ਨਹੀਂ ਹੁੰਦੇ ਜਿੰਨਾ ਉਹਨਾਂ ਨੇ ਖਾਣਾ ਤਿਆਰ ਕੀਤਾ ਹੁੰਦਾ। ਵੇਸਟੇਜ ਨੂੰ ਘਟਾਉਣਾ ਚਾਹੀਦਾ, ਸ਼ੋ ਆਫ ਨਹੀਂ ਕਰਨਾ ਚਾਹੀਦਾ, ਬਹੁਤੇ ਖਰਚੇ ਘਟਾਉਣੇ ਚਾਹੀਦੇ ਆ। ਔਰ ਇਹ ਗੱਲਾਂ ਤਾਂ ਹੀ ਹੋ ਸਕਦੀਆਂ ਜੇ ਆਪਾਂ ਦਲਿੱਦਰ ਤਾਂ ਹੀ ਦੂਰ ਹੋ ਸਕਦਾ ਜੇ ਆਪਾਂ ਸਾਰੇ ਇਹਨਾਂ ਗੱਲਾਂ ਵੱਲ ਵੀ ਖਿਆਲ ਰੱਖੀਏ। ਔਰ ਮੈਂ ਸਮਝਦਾ ਕਿ ਯੂਨੀਵਰਸਿਟੀ ਇਸ ਪਾਸੇ ਕਰ ਰਹੀ ਹੈ, ਔਰ ਸਿਆਣੇ ਤੁਹਾਡੇ ਵਰਗੇ ਜਿਹੜੇ ਕਿਸਾਨ ਹੈਗੇ ਆ ਉਹ ਵੀ ਇਸ ਪਾਸੇ ਯੋਗਦਾਨ ਪਾ ਸਕਦੇ ਆ। ਔਰ ਸਾਡੇ ਜਿਹੜੇ NRI ਭਰਾ ਬਾਹਰ ਬੈਠੇ ਆ, ਪਿੰਡਾਂ 'ਚੋਂ ਆਏ ਆ, ਪਿੰਡਾਂ ਦੇ ਨਾਲ ਉਹਨਾਂ ਦਾ ਕਨੈਕਸ਼ਨ ਹੈਗਾ। ਔਰ ਮੈਂ ਕਲਸੀ ਸਾਹਿਬ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਇਹਨਾਂ ਨੇ ਪਿੰਡ ਦੇ ਵਿੱਚ ਆਪਣੀ ਲਾਇਬ੍ਰੇਰੀ ਬਣਾਈ, ਗਿਆਨ ਦਾ ਸਰੋਤ ਪੈਦਾ ਕੀਤਾ ਹੈ, ਖੇਤੀ ਸਾਹਿਤ ਔਰ ਦੂਜਾ ਸਾਹਿਤ ਉੱਥੇ ਰੱਖਿਆ। ਨਹੀਂ ਜੀ, ਇਹਨਾਂ ਦੇ ਉਪਰਾਲੇ ਦੇ ਨਾਲ ਇੱਕ ਨਹੀਂ ਬਣਾਈ, ਇਹਨਾਂ ਦੀ 4 ਲਾਇਬ੍ਰੇਰੀਆਂ ਖੁਦ ਬਣਾਈਆਂ ਨੇ। ਔਰ ਮੈਨੂੰ ਮੌਕਾ ਮਿਲਿਆ ਜਾਣ ਦਾ, ਉੱਥੇ 3000 ਤੋਂ ਉੱਤੇ ਇਹਨਾਂ ਕੋਲ ਕਿਤਾਬ ਰੱਖੀ ਇਹਨਾਂ ਦੇ ਪਿੰਡ 'ਚ। ਚੰਗਾ ਜਿਹੜਾ ਇਹਨਾਂ ਨੇ ਪਿਰਤ ਪਾਈ ਹੈ, ਇਸ ਨੂੰ ਅੱਗੇ ਤੋਰਨ ਦੀ ਲੋੜ ਹੈ। ਔਰ ਮੈਂ ਸਮਝਦਾ ਕਿ NRI ਭਰਾ ਸਾਡੇ ਵੀਰ ਜਿਹੜੇ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਹੈਗੇ ਆ ਔਰ ਉਹਨਾਂ ਦੇ ਰੱਜੇ ਪੁੱਜੇ ਆ, ਉਹ ਆਪਣਾ ਪਿਛਲਾ ਖਿਆਲ ਰੱਖਦੇ ਹੋਏ ਆ ਆਪਣੇ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਬਣਾਉਣ, ਗਿਆਨ ਨੂੰ ਉੱਥੇ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ। ਅਸੀਂ ਖੇਤੀ ਸਾਹਿਤ ਦੇ ਉੱਤੇ ਜੋ ਵਾਜਬ ਸਾਡੇ ਕੋਲ ਹੋਏਗਾ ਅਸੀਂ ਉਹਨਾਂ ਦੀ ਮਦਦ ਕਰਕੇ ਖੇਤੀ ਸਾਹਿਤ ਨੂੰ ਉੱਥੇ ਪਹੁੰਚਾਉਣ 'ਚ ਮਦਦ ਕਰਾਂਗੇ, ਘਰਾਂ 'ਚ ਲਾਇਬ੍ਰੇਰੀਆਂ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਔਰ ਮੈਂ ਸਮਝਦਾ ਕਿ ਗਿਆਨ ਨੂੰ ਜੋੜੀਏ, ਸਮਾਜਿਕ ਕੁਰੀਤੀਆਂ ਤੋਂ ਪਰੇ ਹਟੀਏ ਔਰ ਨਵੀਂ ਤਕਨੀਕੀ ਨਾਲ ਜੋੜੀਏ, ਤਾਂ ਹੀ ਆਪਾਂ ਵਿਗਿਆਨਕ ਲੀਹਾਂ ਦੇ ਉੱਤੇ ਆਪਣੀ ਖੇਤੀ ਤੋੜ ਸਕਾਂਗੇ। ਬਿਲਕੁਲ ਸਰ, ਜਿਵੇਂ ਹੁਣ ਆਪਾਂ ਇਹ ਆ ਵੀ ਜਿਵੇਂ ਆਪਾਂ ਕਹਿੰਦੇ ਕਿਸਾਨ ਮੇਲਾ, ਇਹ ਅਸਲ ਦੇ ਵੀ ਗਿਆਨ ਵੰਡ ਮੇਲਾ। ਬਿਲਕੁਲ, ਜੇ ਅੱਜ ਤੁਸੀਂ, ਚਲੋ ਮੈਂ ਆਪਣੀ ਗੱਲ ਬਹੁਤੀ ਨਹੀਂ ਕਰਦਾ, ਤਾਂ ਅੱਜ ਜੇ ਇੱਥੇ ਪਹੁੰਚੇ ਹੋਏ ਆ, ਕਿੱਥੇ ਨੈਸ਼ਨਲ, ਇੰਟਰਨੈਸ਼ਨਲ, ਸਟੇਟ ਕਿੰਨੀਆਂ ਕਿਤਾਬਾਂ ਲਿਖਤੀਆਂ ਤੁਹਾਨੂੰ ਪਤਾ ਹੀ ਹੈ ਸਾਰਾ। ਉਹ ਕਿਵੇਂ ਲਿਖਤੀਆਂ? ਕਿਉਂਕਿ ਆਉਂਦਾ ਹੀ ਯੂਨੀਵਰਸਿਟੀ 'ਚ ਵੜ ਗਿਆ। ਸੋ ਜਿਹੜਾ ਗਿਆਨ ਹੈ ਇਸ ਨੇ ਹੀ ਤੁਹਾਨੂੰ ਉੱਪਰ ਚੱਕ ਕੇ ਲਿਜਾਣਾ, ਅਤੇ ਇਹ ਗਿਆਨ ਦੇ ਰਾਹੀਂ ਹੀ ਅਸੀਂ ਜਾਗਰਤੀ ਆਊ ਸਾਨੂੰ। ਦੇਖੋ 2 ਕਿਸਮ ਦੀ ਜਾਗਰਤੀ ਆ, ਇੱਕ ਤਾਂ ਪ੍ਰੋਫੈਸ਼ਨਲ ਜਿਹੜੀ ਸਾਡੇ ਕਿੱਤੇ ਬਾਰੇ ਆ, ਇੱਕ ਆਮ ਜਾਗਰਤੀ ਆ। ਹੁਣ ਪ੍ਰੋਬਲਮ ਇਹ ਆ ਰਹੀ ਆ, ਦਿੱਕਤ ਇਹ ਆ ਰਹੀ ਆ ਕਿ ਆਮ ਜਾਗਰਤੀ ਦਾ ਜੰਮਦੇ ਬੱਚੇ ਨੂੰ ਹੀ ਪਤਾ TV ਚੈਨਲ 'ਤੇ ਕੀ ਪ੍ਰੋਗਰਾਮ ਹੈ, ਕਿਹੜਾ ਕੀ ਆ ਰਿਹਾ, ਜਿਵੇਂ ਨਾ ਚਾਹੁੰਦੇ ਹੋਏ ਵੀ ਉਹ ਪ੍ਰੋਗਰਾਮ ਹੀ ਦੇਖਦੇ ਨੇ। ਜਿਹੜੇ ਪੇਰੈਂਟਸ ਇਹ ਕਹਿੰਦੇ ਵੀ ਕਿਉਂ ਦੇਖਦੇ ਆ। ਇੱਕ ਆ ਰਹੀ ਆ ਤੁਹਾਡੀ ਕਿੱਤੇ ਸੰਬੰਧੀ ਜਾਗਰਤੀ। ਉਹ ਕਿੱਤੇ ਸੰਬੰਧੀ ਜਾਗਰਤੀ ਜਿਹੜੀ ਆ, ਥੋੜ੍ਹੇ ਲੋਕਾਂ ਨੇ ਇੰਨਾ ਜਾਂਦੀ ਹੋ ਗਏ ਕਿ ਉਹ ਆ ਜਾਵੇ ਜੇ ਕਿਸੇ ਢੰਗ ਨਾਲ ਵੀ ਸਾਨੂੰ ਆਪਾਂ ਗਏ ਨਿਕਲ ਗਏ ਬਾਹਰ। ਇਸ ਵਾਰੀ ਕਿੱਤੇ ਮੁਖੀ ਦੀ ਗੱਲ ਕਰਦੇ ਹੋਏ ਜਿਹੜੇ ਖਾਸ ਕਰਕੇ ਛੋਟੇ ਕਿਸਾਨ ਆ ਸਾਡੇ, ਜਿਨ੍ਹਾਂ ਦੀ ਗਿਣਤੀ ਵੱਧ ਰਹੀ ਆ, ਵੱਧ ਰਹੀ ਹੈ, ਇਹਦੇ ਵਿੱਚ ਨਾ ਉਹ ਮਸ਼ੀਨਰੀ ਵਰਤ ਸਕਦੇ ਆ, ਨਾ ਉਹ ਆਪਣੀ ਖੇਤੀ ਨੂੰ ਹੋਰ ਉਹ ਜਿਨਸਾਂ ਉਹ ਇਨਪੁਟ ਦੇ ਸਕਦੇ ਆ, ਕਿਉਂਕਿ ਛੋਟੇ ਕਿਸਾਨ ਆ, ਤੇ ਇਸੇ ਕਰਕੇ ਉਹਨਾਂ ਦਾ ਖੇਤੀ 'ਚੋਂ ਇੰਟਰਸਟ ਜਿਹੜਾ ਘਟਦਾ ਜਾ ਰਿਹਾ ਔਰ ਸ਼ਹਿਰਾਂ ਵੱਲ ਨੂੰ ਜਾ ਰਹੇ ਆ। ਮੈਂ ਦੱਸਾਂ ਤੁਹਾਡੀ ਗੱਲ ਬਹੁਤ ਟੋਕਦਾ, ਮੈਨੂੰ ਅਫਸੋਸ ਨਾ ਕਹਿਣਾ ਵੀ ਦੇਖੋ ਹੁਣ ਜੇ ਤੁਸੀਂ ਮਸ਼ੀਨਰੀ ਖਰੀਦ ਨਹੀਂ ਸਕਦੇ, ਮਸ਼ੀਨਰੀ ਮਹਿੰਗੀ ਬਹੁਤ ਆ। ਮਸ਼ੀਨਰੀ ਜਿਹੜੀ ਆ ਉਹ ਇੰਨਾ ਤੁਸੀਂ ਫੰਡ ਠੀਕ ਹੈ ਬਈ, ਸਕੀਮ ਹੈ ਕਿ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਉਹ ਚਲੇ ਗਈਆਂ ਹੋਈਆਂ ਮਸ਼ੀਨਾਂ, ਤੁਸੀਂ ਉੱਥੇ ਨਾ ਡਰਾਈਵਰ ਦੀ ਲੋੜ, ਨਾ ਤੁਹਾਨੂੰ ਸ਼ੈੱਡ ਦੀ ਲੋੜ, ਨਾ ਕੋ ਜਾ ਕੇ ਉਹਨਾਂ ਲਿਖਾ ਦਿਓ, 4-5 ਦਿਨ ਪਹਿਲਾਂ ਲਿਖਾ ਦਿਓ। ਐ ਥੋੜ੍ਹੀ ਆ ਵੀ ਜਦੋਂ ਹੁਣ ਕੱਲ੍ਹ ਨੂੰ ਬੀਜਣਾ ਤਾਂ ਅੱਜ ਕੱਲ੍ਹ ਨੂੰ ਬੀਜ ਚੱਕਰ ਖਰੀਦਣ ਤੁਰ ਪਓ, ਐਂ ਤਾਂ ਨਹੀਂ ਹੈਗਾ। ਸੋ ਉਹ ਜਿਹੜੀ ਚੀਜ਼ ਹੈ ਕੋਆਪਰੇਟਿਵ ਸੁਸਾਇਟੀਆਂ ਦੇ ਕੋਈ ਇਦੋਂ ਵਧੀਆ ਸਕੀਮ ਕੀ ਮਿਲਣੀ? ਜੇ ਨਹੀਂ ਵੀ ਸੁਸਾਇਟੀ ਕੋਈ ਨੇੜੇ ਤਾਂ ਆਪਸ 'ਚ ਰਲ ਕੇ, ਨਹੀਂ ਨਾਲ ਦੀ ਸੁਸਾਇਟੀ ਨਾਲ ਦੇ ਪਿੰਡ ਦੇ ਵਿੱਚੋਂ ਤੁਹਾਨੂੰ ਦਿੰਦੇ, ਉਹਨਾਂ ਨੇ ਪੈਸੇ ਲਾਉਣੇ, ਉਹ ਤੁਹਾਨੂੰ ਵਧੀਆ ਹੈਗਾ। ਵੀ ਕੋਆਪਰੇਟਿਵ ਕਲਚਰ ਜਿਹੜਾ ਸਹਿਕਾਰਤਾ ਕਲਚਰ ਹੈ, ਸੱਭਿਆਚਾਰ ਹੈ, ਸਹਿਕਾਰਤਾ ਸੱਭਿਆਚਾਰ ਜਿਹੜਾ ਉਹ ਆਪਾਂ ਨੂੰ ਅਪਣਾਉਣਾ ਪਏਗਾ, ਤਾਂ ਹੀ ਆਪਾਂ ਇਸ ਪਾਸੇ ਤੁਰ ਸਕਾਂਗੇ। ਔਰ ਮੈਂ ਤੁਹਾਨੂੰ ਦੱਸ ਕੇ ਹੋਰ ਖੁਸ਼ੀ ਹੁੰਦੀ ਹੈ ਕਿ ਯੂਨੀਵਰਸਿਟੀ ਵੱਲੋਂ ਨਵੇਂ ਉਪਰਾਲੇ ਕੀਤੇ ਜਾਂਦੇ ਆ ਕਿ ਜਿਹੜੇ ਸਾਡੇ ਛੋਟੇ ਕਿਸਾਨ ਆ, ਇਹਨਾਂ ਦੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਹੈਗੇ, ਉਹਨਾਂ ਲਈ ਅਸੀਂ ਛੋਟੇ ਕੋਰਸ, ਕਿੱਤਾ ਮੁਖੀ ਕੋਰਸ ਅਸੀਂ ਸ਼ੁਰੂ ਕਰਨ ਲੱਗੇ, ਡਿਪਲੋਮੇ, ਜਿਨ੍ਹਾਂ ਦੇ ਵਿੱਚ ਮੋਬਾਈਲ ਦੀ ਰਿਪੇਅਰ ਹੈ, ਟਰੈਕਟਰ ਦੀ ਰਿਪੇਅਰ ਹੈ, ਇੰਜਨ ਦੀ ਰਿਪੇਅਰ ਹੈ, ਖੇਤੀਬਾੜੀ ਡਿਗਰੀ। ਤੁਸੀਂ ਖੇਤੀਬਾੜੀ ਡਿਗਰੀ ਦਾ ਕੋਰਸ ਸ਼ੁਰੂ ਕੀਤਾ 10 ਜਮਾਤਾਂ ਨੂੰ, 6 ਸਾਲਾ ਪ੍ਰੋਗਰਾਮ ਬਣਾ ਰਹੇ ਆ, ਤਾਂ ਕਿ ਮੰਤਵ ਸਾਡਾ ਇਹੀ ਹੈ ਕਿ ਅਸੀਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਪਾਸੇ ਜੋੜੀਏ, ਚੰਗੀ ਖੇਤੀ ਵੱਲ ਜੋੜੀਏ, ਤਾਂ ਕਿ ਖੇਤੀ ਨੂੰ ਅੱਗੇ ਤੋਰ ਸਕਣ। ਔਰ ਜਿਹੜਾ ਹੁਣ ਡੇਅਰੀ ਦਾ ਲੈ ਲਓ ਤੁਸੀਂ, ਆਪਾਂ ਕਹਿੰਦੇ ਰੋਜ਼ ਦੀ ਆਮਦਨ, ਕਣਕ ਤੇ ਜਿਹੜੀ ਹੈ ਕਿ ਤੁਹਾਡੇ ਝੋਨਾ ਹੈਗਾ 6 ਮਹੀਨੇ ਬਾਅਦ ਦਿੰਦਾ, ਜੇ ਕਿਤੇ ਬਾਰਿਸ਼ਾਂ ਨਾਲ, ਕਾਕੜਿਆਂ ਨਾਲ, ਗੜਿਆਂ ਨਾਲ ਕਿਤੇ ਖਰਾਬ, ਬਸ ਖਾਲੀ। ਜੇ ਤੁਸੀਂ ਨਾਲ ਸਹਾਇਕਤਾ ਰੱਖਦੇ ਹੋ, ਡੇਅਰੀ ਜਿਵੇਂ ਬਹੁਤ ਚੱਲ ਰਹੀ ਆ, ਮੱਖੀ ਪਾਲਣ ਬਹੁਤ ਵਧੀਆ ਕਿੱਤੇ ਚੱਲ ਰਹੇ ਨੇ,
ਬਿਲਕੁਲ ਜੀ, ਬਿਲਕੁਲ। ਸੋ ਇਹ ਜੇ ਕਿਸਾਨ ਇਹਨੂੰ ਅਪਣਾ ਲੈਂਦੇ ਆ ਤਾਂ ਰੋਜ਼ ਦੀ ਆਮਦਨ ਬਣ ਗਈ। ਘਰ ਦੀ ਜਿਹੜੀ ਸਵਾਣੀ ਆ ਤੁਹਾਡੀ ਗਿਆਨ ਦੀ ਗੱਲ ਹੈ, ਯੂਨੀਵਰਸਿਟੀ ਨੇ ਜੋ ਮੱਖੀ ਪਾਲਣ 37% ਸ਼ਹਿਦ ਜਿਹੜਾ ਉਹ ਮੁਲਕ ਦਾ, ਉਹ ਯੂਨੀਵਰਸਿਟੀ ਨੇ ਅੰਕੜੇ ਇਕੱਠੇ ਕੀਤੇ ਆ ਕਿ ਉਹ ਪੰਜਾਬ ਪੈਦਾ ਕਰਦਾ। ਔਰ ਇਸੇ ਤਰ੍ਹਾਂ ਹੀ 50% ਜਿਹੜੇ ਖੁੰਬਾਂ ਹੈਗੀਆਂ ਉਹ ਸਾਰੇ ਮੁਲਕ ਦੀਆਂ। ਫਿਰ ਰੋਜ਼ ਦੀ ਆਮਦਨ ਆ ਗਈ ਨਾ, ਫਿਰ ਹੋਰ ਕੀ ਚਾਹੀਦਾ। ਫਿਰ ਅਸੀਂ ਤਾਂ ਇਸ ਤਰ੍ਹਾਂ ਕੀਤਾ ਕਿ ਛੋਟੇ ਛੋਟੇ ਲਿਫਾਫਿਆਂ 'ਚ ਜਿਹੜੀ ਪਰਾਲੀ ਆ ਜਿਹੜੀ ਖਰਾਬ ਹੁੰਦੀ ਲੋਕ ਸਾੜ ਦਿੰਦੇ ਆ, ਉਹਨਾਂ ਨੂੰ ਲਿਫਾਫਿਆਂ 'ਚ ਪਾ ਕੇ ਉਹਦੇ ਤੇ ਖੁੰਬਾਂ ਦਾ ਬੀਜ ਲਾ ਕੇ ਜਦੋਂ ਖੁੰਬਾਂ ਤੁਰ ਪੈਂਦੀਆਂ ਅਸੀਂ 30-35 ਰੁਪਏ ਦੀ ਉਹ ਵੇਚ ਦਿੰਦੇ ਆ। ਇੱਕ ਤਾਂ ਘਰ ਜਾ ਕੇ ਨਿਆਣੇ ਬੜੇ ਖੁਸ਼ ਹੁੰਦੇ ਉਹਨੂੰ ਦੇਖ ਕੇ, ਖੁੰਬ ਅੱਜ ਐਡੀ ਆ ਕੱਲ ਐਡੀ ਹੋ ਗਈ, ਉਹਨਾਂ ਨੂੰ ਬੜਾ ਚਾਅ ਹੁੰਦਾ। ਦੂਸਰਾ ਨਿਊਟ੍ਰੀਸ਼ਨਲ ਸਿਕਿਉਰਿਟੀ ਘਰ ਦੀ ਪੂਰੀ ਹੁੰਦੀ ਆ, ਉਹਨਾਂ ਨੂੰ ਖੁੰਬਾਂ ਖਾਣ ਵਾਸਤੇ ਮਿਲਦੀ। ਨਹੀਂ ਜੀ, ਕਿਸਾਨ ਤੋਂ ਕਿਸਾਨ ਦੀ ਹੁਣ ਕੱਲ ਦੀ ਗੱਲ ਆ, ਕਪੂਰਥਲੇ ਇੱਕ ਮੁੰਡਾ ਲੜਕਾ ਹੈਗਾ ਲਵਪ੍ਰੀਤ, ਹਾਂਜੀ, ਉਹ ਮੈਨੂੰ ਕਹਿੰਦਾ ਵੀ ਅੰਕਲ ਜੀ ਜਿਹੜੀ ਤੁਸੀਂ ਮੈਨੂੰ ਟੈਕਨੋਲੋਜੀ ਦਿੱਤੀ ਲਸਣ ਦੀ ਬੈੱਡ ਦੇ ਉੱਤੇ ਲਾਉਣਾ, ਕਹਿੰਦਾ ਪਰਾਲੀ ਨਾਲ ਢਕਣਾ, ਕਹਿੰਦਾ ਮੈਂ ਢੱਕਤਾ ਜਿਵੇਂ ਤੁਸੀਂ ਕਿਹਾ, ਕਹਿੰਦਾ ਮੇਰੇ ਇੱਕ ਵੀ ਨਦੀਨ ਨਹੀਂ ਹੋਇਆ, ਕਿੰਨੇ ਪੈਸੇ ਮੇਰੇ ਬਚ ਗਏ। ਕਹਿੰਦਾ ਲਸਣ ਦਾ ਏਡਾ ਗੱਠਾ, ਮੈਂ ਕੱਲ ਦੀ ਗੱਲ ਆ ਜੇ ਮੇਰੇ ਨਾਲ ਉਹਨੇ ਗੱਲ ਕੀਤੀ ਕਪੂਰਥਲੇ ਤੋਂ। ਸੋ ਇਸ ਤਰ੍ਹਾਂ ਜਦੋਂ ਅਸੀਂ ਕਿਸਾਨਾਂ ਨਾਲ ਰਾਬਤਾ ਕਰਦੇ ਹਾਂ, ਕਾਇਮ ਕਰਦੇ ਹਾਂ, ਤੁਹਾਨੂੰ ਮਿਲਦੇ ਹਾਂ, ਪ੍ਰੋਗਰੈਸ ਅਗਾਂਹ ਕਿਸਾਨਾਂ ਨੂੰ ਮਿਲਦੇ ਹਾਂ, ਉਹ ਜਾਂਦੇ ਆਉਂਦੇ। ਹੁਣ ਮੈਂ ਤਾਂ ਜੇ ਚੰਡੀਗੜ੍ਹ ਨੂੰ ਜਾਂਦਾ, ਮੈਨੂੰ ਕੋਈ ਵਧੀਆ ਲੱਗੇ ਖੇਤ, ਮੈਂ ਰੁਕ ਜਾਂਦਾ, ਮੈਂ ਉੱਥੇ ਦੇ ਕਿਸਾਨ ਨਾਲ ਗੱਲ ਕਰਦਾ, ਨਹੀਂ ਤਾਂ ਉਹਦੇ ਨੌਕਰ ਨਾਲ ਗੱਲ ਕਰਦਾ। ਤੇ ਹਾਂ, ਇਹ ਚੀਜ਼ ਸਾਡੀ ਖੇਤੀ ਇਸ ਤਰ੍ਹਾਂ ਦਾ ਨਹੀਂ ਹੈ ਵੀ ਘਰ ਬੈਠੇ ਰਿਮੋਟ ਕੰਟਰੋਲ ਨਾਲ। ਹਾਂ, ਬਿਲਕੁਲ ਬਿਲਕੁਲ। ਇਹ ਤਾਂ ਤੁਹਾਨੂੰ ਮੈਨੂੰ ਲੱਗਦਾ ਤੁਸੀਂ ਉਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਖੇਤਾਂ ਦੇ ਵਿੱਚ ਜਾਓ ਤਾਂ ਹਰ ਕਦਮ ਤੁਹਾਡਾ ਉਹ ਖਾਦ ਦੀ ਮੁੱਠ ਹੁੰਦੀ ਹੈ। ਹਾਂ, ਬਿਲਕੁਲ ਬਿਲਕੁਲ। ਖੇਤਾਂ 'ਚ ਜਾਓਗੇ ਤੁਹਾਨੂੰ ਬੂਟੇ ਦੱਸਣਗੇ, ਬੂਟਿਆਂ ਨੂੰ ਪੜ੍ਹਨਾ ਸਿੱਖੋ, ਬੂਟਿਆਂ ਦੀ ਭਾਸ਼ਾ ਸਮਝੋ, ਬੂਟੇ ਕੀ ਮੰਗਦੇ ਆ। ਇਹ ਤਾਂ ਹੀ ਹੋ ਸਕਦਾ ਜੇ ਤੁਸੀਂ ਖੇਤਾਂ ਦੇ ਨਾਲ ਬਹੁਤ ਨੇੜੇ ਤੋਂ। ਨਹੀਂ ਜੀ, ਮੇਰੇ ਸਰਦਾਰਨੀ ਦੀ ਡੈਥ ਹੋ ਗਈ ਸੀ 95 ਨੂੰ, ਸਟੇਟ ਵਾਰਡ ਸੀ ਉਹ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਉਹਨੇ ਮੈਨੂੰ ਕਹਿਣਾ ਸਾਹਿਬ ਜੀ ਆਪਣੀ ਫਲਾਨੀ ਫਸਲ ਪਾਣੀ ਮੰਗਦੀ ਆ, ਜਦੋਂ ਖੱਤੇ ਜਾਣਾ ਉਹਨੇ ਕਹਿਣਾ ਉਹ ਛਿੱਦੀ ਆ, ਉਹ ਕਿਉਂ ਛਿੱਦੀ ਹੋਈ, ਆਪਾਂ ਵੀ ਦੇਖੋ ਵੀ ਕਿਉਂ ਛਿੱਦੀ ਆ ਉਹ। ਸੋ ਇਸ ਤਰ੍ਹਾਂ ਜਿਹੜੀਆਂ ਸਾਡੀਆਂ ਲੜਕੀਆਂ ਨੇ, ਜਿਹੜੀਆਂ ਬੱਚਿਆਂ ਦੀਆਂ ਵਹੁਟੀਆਂ ਨੇ ਜਾਂ ਸਾਡੀਆਂ ਕੋਈ ਵੀ ਆ, ਉਹਨਾਂ ਦਾ ਯੋਗਦਾਨ ਲਈ ਆਪਾਂ ਕਿਉਂ ਨਾ ਇਹ ਐਨਰਜੀ ਨੂੰ ਆਪਾਂ ਯੂਟੀਲਾਈਜ਼ ਕਰੀਏ। ਇਦੋਂ ਵਧੀਆ ਕੀ ਚੀਜ਼ ਹੈ, ਇੱਕ ਪਰਿਵਾਰ ਜਿਹੜਾ ਖੇਤੀ ਨਾਲ ਜੁੜਨਾ ਚਾਹੀਦਾ। ਹਾਂ, ਜੁੜਨਾ ਚਾਹੀਦਾ ਹੈਗਾ। ਸ਼ਾਮ ਨੂੰ ਰੋਟੀ ਇਕੱਠਿਆਂ ਬਹਿ ਕੇ ਖਾਓ, ਬਿਲਕੁਲ, ਉੱਥੇ ਵਿਚਾਰ ਵਟਾਂਦਰਾ ਕਰੋ ਜੀ, ਗੰਡੇ ਕੁੱਟ ਕੇ ਨਾਲ ਖਾਓ, ਔਰ ਉੱਥੇ ਵਿਚਾਰ ਵਟਾਂਦਰਾ ਕਰੋ ਵੀ ਆਹ ਸਾਡੀ ਖੇਤੀ ਦੇ ਵਿੱਚ ਆਹ ਕਮੀ ਆ ਰਹੀ ਆ, ਇਸ ਵੇਲੇ ਆਪਾਂ ਅੱਗੇ ਆ, ਇੱਥੇ ਸਾਨੂੰ ਆਹ ਖਾਦ ਦੀ ਲੋੜ ਆ, ਇੱਥੇ ਮਾਹਰ ਦੀ ਰਾਏ ਦੀ ਲੋੜ ਆ, ਤਾਂ ਹੀ ਆਪਾਂ ਅੱਗੇ ਵੱਧ ਸਕਦੇ ਹਾਂ। ਇਹ ਪਰਿਵਾਰਕ ਕਿੱਤਾ ਹੈ, ਪਰਿਵਾਰ ਦੇ ਵਿੱਚ ਏਕਤਾ ਹੋਵੇ, ਪਰਿਵਾਰ ਰਲ ਮਿਲ ਕੇ ਬੈਠੇ, ਖੇਤੀ ਨੂੰ ਆਪਾਂ ਹੋਰ ਅੱਗੇ ਲਿਜਾ ਸਕਦੇ। ਸੋ ਤੁਸੀਂ ਬਹੁਤ ਵਧੀਆ ਸੇਧ ਦੇ ਵੀ ਰਹੇ ਹੋ, ਆਪਾਂ ਵੀ ਯਤਨ ਕਰ ਰਹੇ ਹਾਂ। ਅੱਛਾ ਗਰੇਵਾਲ ਸਾਹਿਬ, ਤੁਸੀਂ ਅੱਜ ਕਿਸਾਨ ਮੇਲਾ ਦੇਖਿਆ? ਹਾਂ, ਦੇਖਿਆ। ਮੈਂ ਇਹਦੇ 'ਚ ਮੈਂ ਤਾਂ ਇਹ ਵੀ ਕਹਾਂਗਾ ਵੀ ਕਲਸੀ ਸਾਹਿਬ ਵੀ ਆਏ ਸੀ, ਮੈਂ ਨਾਲ ਹੀ ਸੀ ਇਹਨਾਂ ਦੇ। ਅਸੀਂ ਆਪਸ ਵਿੱਚ ਹੀ ਸੋਚ ਰਹੇ ਸੀ ਵੀ ਆਹ ਜਿਹੜੀਆਂ ਵੱਡੀਆਂ ਵੱਡੀਆਂ ਮਸ਼ੀਨਾਂ ਨੇ, ਟਰੈਕਟਰ ਏਡੇ ਏਡੇ ਆ ਬਈ, ਇਹ ਤਾਂ ਵੀ ਕਿਸ ਤਰ੍ਹਾਂ ਫਿਰ ਆਪਣੇ ਤਾਂ ਅੱਧੀ ਖੇਤੀ 50% ਤਾਂ ਛੋਟੇ ਕਿਸਾਨ ਨੇ। ਮੈਂ ਉਹਨਾਂ ਨੂੰ ਇੱਥੇ ਇਹ ਗੱਲ ਕਹੀ ਸੀ, ਮੈਂ ਕਿਹਾ ਇਹ ਟਰੈਕਟਰ ਜੱਟ ਨੇ ਤਾਂ ਨਹੀਂ ਲੈਣੇ, ਲੇਕਿਨ ਜਿਹੜੀ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਇਹ ਮੂਵਮੈਂਟ ਹੁਣ ਚੱਲੀ ਆ, ਉਹ ਜੇ ਵੱਡਾ ਟਰੈਕਟਰ ਲੈ ਲੈਂਦੇ ਨੇ ਤਾਂ ਉਹਨਾਂ ਦਾ ਕੰਮ ਬਹੁਤ ਜ਼ਿਆਦਾ ਨਿਬੜਦਾ, ਬਹੁਤ ਜ਼ਿਆਦਾ ਏਕੜਾਂ ਨੂੰ ਉਹ ਇੱਕ ਤਾਂ ਬਾਉਣਗੇ, ਉਹ ਰੋਟਾਵੇਟਰ ਚਲਾਉਣਗੇ ਜਾਂ ਜੋ ਵੀ ਹੈ। ਤਾਂ ਇਹ ਕਹਿੰਦੇ ਵੀ ਇਹ ਗੱਲ ਠੀਕ ਹੈਗੇ। ਬਲਕਿ ਅਸੀਂ ਤਾਂ, ਮੈਂ ਸੱਚੀ ਗੱਲ ਦੱਸਾਂ, ਮੈਂ ਉੱਥੇ ਕਾਰਾਂ ਵੀ ਦੇਖੀਆਂ ਬਹੁਤ ਵੱਡੀਆਂ ਨੇ। ਮੈਂ ਇਹਨਾਂ ਨੂੰ ਆਖਿਆ, ਮੈਂ ਵੀ ਇਹ ਜਿਹੜੀਆਂ ਕਾਰਾਂ ਨੇ ਸਾਡੇ ਕਿਸਮ ਦਾ ਕਿਸਾਨਾਂ ਨੂੰ ਵਰਗਲਾਉਂਦੀਆਂ ਹੀ ਆ, ਵੀ ਇਹ ਜੇ ਇੱਥੇ ਸਟਾਲ ਜੇ ਨਾ ਹੋਣ ਤਾਂ ਚੰਗਾ ਹੀ ਆ। ਦੇਖੋ ਮੈਂ ਕਹਿੰਦਾ ਕਾਰ ਲੈਣੀ ਕੋਈ ਮਾੜੀ ਨਹੀਂ, ਮਾੜੀ ਨਹੀਂ ਹੈ। ਤੁਸੀਂ ਦੇਖੋ ਬਈ ਆਪਾਂ ਇੱਥੇ ਕੈਨੇਡਾ ਅਮਰੀਕਾ ਸਾਡੇ ਭਰਾ ਜਿਹੜੇ ਆ, ਦੇਖੋ ਵਧੀਆ ਵਧੀਆ ਕਾਰਾਂ ਪਰ ਕਾਰਾਂ ਲੈਣ ਜੋਗੇ ਹੋਣ ਲਈ ਸਾਨੂੰ ਖੇਤੀ ਨੂੰ ਤਾਂ ਅੱਗੇ ਤੋਰੀਏ, ਖੇਤੀ ਨੂੰ ਅੱਗੇ ਤੋਰੀਏ। ਕੋਈ ਸਾਡੀ ਜੇਬਾਂ 'ਚ ਪੈਸਾ ਤਾਂ ਆਵੇ ਨਾ, ਆਮਦਨ ਤਾਂ ਪ੍ਰੋਫਿਟ ਤਾਂ ਆਵੇ ਨਾ ਜੀ, ਤਾਂ ਹੀ ਆਪਾਂ ਕਾਰਾਂ ਲੈ ਸਕਦੇ ਹਾਂ। ਠੀਕ ਹੈ, ਠੀਕ ਹੈ। ਤੇ ਬਹੁਤ ਵਧੀਆ ਤੁਸੀਂ ਆਪਣੇ ਵਿਚਾਰ ਦੱਸੇ ਆ, ਗਿਆਨ ਹਾਸਲ ਕਰੋ, ਵੱਧ ਤੋਂ ਵੱਧ ਆਪਾਂ ਖੇਤੀ ਨੂੰ ਅੱਗੇ ਪਾਸੇ ਲੈ ਕੇ ਜਾਈਏ। ਬਹੁਤ ਬਹੁਤ ਠੀਕ ਹੈ ਜੀ, ਕੋਸ਼ਿਸ਼ ਤਾਂ ਇਹੀ ਹੈ, ਔਰ ਵੱਧ ਤੋਂ ਵੱਧ ਅਸੀਂ ਪ੍ਰਸ਼ਾਦ ਵੰਡੀਏ, ਆਪ ਵੀ ਖਾਈਏ ਤੇ ਲੋਕਾਂ ਨੂੰ ਵੀ ਖਵਾਈਏ। ਹਾਂ ਬਿਲਕੁਲ, ਤਾਂ ਹੀ ਆਪਾਂ ਭਲਾ ਮੰਗੀਏ, ਸਰਬੱਤ ਦਾ ਭਲਾ ਆਪਾਂ ਕਹਿੰਦੇ ਆ, ਔਰ ਤਾਂ ਹੀ ਹੋ ਸਕਦਾ ਜੇ ਆਪਾਂ ਸਾਰੇ ਰਲ ਮਿਲ ਕੇ ਹੰਭਲਾ ਮਾਰੀਏ ਇਸ ਪਾਸੇ। ਬਿਲਕੁਲ।